ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਸ਼ਨੀਚਰਵਾਰ ਦੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਆਖਦੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਰਾਜ ਕਰਮਵੀਰ ਸਿੰਘ ਨੇ ਦੱਸਿਆ, ਅੱਜ ਸਤੰਬਰ ਦੀ 17 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ਨੀਚਰਵਾਰ ਆ ਅਤੇ ਅੱਜ ਦਾ ਸਾਡਾ ਜਿਹੜਾ ਸਪੈਸ਼ਲ ਪ੍ਰੋਗਰਾਮ ਟਰੱਕਿੰਗ ਦਾ ਹੁੰਦਾ ਉਹ ਵੀ ਆਪਾਂ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਨਿਊਜ਼ ਆ ਤੁਹਾਡੇ ਨਾਲ ਡਿਸਕਸ ਕਰਾਂਗੇ। ਪਲੱਸ ਜਿਹੜਾ ਮੇਨ ਜਿਹੜੀ ਨਿਊਜ਼ ਹੈਗੀ ਆ, ਫਾਇਰ ਨੇ ਜਿਹੜੀ ਤਬਾਹੀ ਮਚਾਈ ਆ ਉਹਦੇ ਬਾਰੇ ਆਓ ਆਪਾਂ ਗੱਲਬਾਤ ਕਰਦੇ ਹਾਂ ਜੀ। ਬਿਲਕੁਲ। ਉਸ ਤੋਂ ਪਹਿਲਾਂ ਜਿਹੜੀ ਹਰਜੋਤ ਸਿੰਘ ਜੀ ਫਾਇਰ ਦੇ ਵੱਲ ਦੀਆਂ ਖਬਰਾਂ ਤੋਂ ਕਰੀਏ, ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਧੰਨਵਾਦ ਜਿਹੜਾ ਕਰਦੇ ਜਾਈਏ ਸਪਾਂਸਰਸ ਦਾ, ਸਹਿਯੋਗੀਆਂ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਟਾਈਮ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਨਿਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਢਾਲੀਵਾਲ, ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਤੂਰ ਟਰੱਕਿੰਗ ਫਰੈਜ਼ਨੋ ਵਾਲੇ, ਅਤੇ ਨਾਲ ਹੀ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲ ਨੇ। 200 ਤੋਂ 1200 ਜਣਿਆਂ ਦੀ ਕਪੈਸਿਟੀ ਦੀਆਂ ਪਾਰਟੀਜ਼ ਤੁਸੀਂ ਇੱਥੇ ਕਰ ਸਕਦੇ ਹੋ। ਸਲਾਨੋ ਕਾਉਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਆ। ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਆ ਅਤੇ ਰੋਟੀ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਆ। ਆਪਣੀ ਪਾਰਟੀ ਨੂੰ ਬੁੱਕ ਕਰਨ ਦੇ ਲਈ ਕਾਲ ਕਰੋ ਕਮਲ ਹੁਣਾਂ ਨੂੰ 7074747003 707-474-7003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਹਰਜੋਤ ਸਿੰਘ ਜੀ, ਖਬਰਾਂ ਜਿਹੜੀਆਂ ਆਪਾਂ ਵਾਈਲਡ ਫਾਇਰ ਦੀਆਂ ਕਰਨ ਤੋਂ ਪਹਿਲਾਂ ਦੱਸਦੀ ਜਾਈ ਵੀ ਹੁਣੇ ਲੇਟੈਸਟ ਇੱਕ ਜਿਹੜੀ ਨਿਊਜ਼ ਆ ਰਹੀ ਹੈ, ਜਿਹੜੀ ਖਾਸ ਕਰਕੇ ਸਾਊਦੀ ਅਰੇਬੀਆ ਦੇ ਨਾਲ ਜਿਹੜੀ ਸੰਬੰਧਿਤ ਹੈਗੀ ਆ, ਉਸ ਦੇ ਬਾਰੇ ਦੱਸਦੀ ਜਾਈਏ। ਜਿਹੜੀ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਆ, CIA ਸੈਂਟਰਲ ਇੰਟੈਲੀਜੈਂਸ ਏਜੰਸੀ, ਉਹਨਾਂ ਨੇ ਅੱਜ ਕਹਿੰਦੇ ਆ ਪੱਕੇ ਤੌਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਪੁਸ਼ਟੀ ਜਿਹੜੀ ਕੀਤੀ ਆ ਵੀ ਜਿਹੜਾ ਵਾਸ਼ਿੰਗਟਨ ਪੋਸਟ ਦਾ ਜਿਹੜਾ ਕਾਲਮਿਸਟ ਸੀਗਾ, ਜਰਨਲਿਸਟ ਸੀਗਾ ਜਮਾਲ ਖਸ਼ੋਗੀ, ਉਸ ਦੀ ਹੱਤਿਆ ਦੇ ਪਿੱਛੇ ਜਿਹੜੇ ਉਤੋਂ ਦਾ ਜਿਹੜਾ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਆ, ਉਸ ਦਾ ਡਾਇਰੈਕਟ ਹੱਥ ਸੀਗਾ। ਅਤੇ ਉਹ ਕਹਿੰਦੇ ਵੀ ਇਹ ਜਾਣਕਾਰੀ ਇਹ ਸਿਰਫ ਉਹ ਜਿਹੜੇ 10 ਮਿੰਟ ਦੀ ਜਿਹੜੀ ਵਾਰਦਾਤ ਹੋਈ ਉਸ ਨੂੰ ਲੈ ਕੇ ਨਹੀਂ, ਉਸ ਤੋਂ ਪਹਿਲਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਉਹ ਸਾਰੀ ਇੰਟੈਲੀਜੈਂਸ ਨੂੰ ਦੇਖਦੇ ਹੋਏ, ਮਲਟੀਪਲ ਸਟਰੀਮਸ ਆਫ ਇੰਟੈਲੀਜੈਂਸ ਨੂੰ ਦੇਖਦੇ ਹੋਏ ਉਹ ਇਸ ਚੀਜ਼ ਦੀ ਪੁਸ਼ਟੀ ਕਰਦੇ ਨੇ। ਉੱਧਰ ਰਾਸ਼ਟਰਪਤੀ ਟਰੰਪ ਨੇ ਕਿਹਾ ਆ ਵੀ ਉਹ ਅੱਜ CIA ਦੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਮਿਲਣਗੇ ਅਤੇ ਇਸ ਪੂਰੀ ਜਾਂਚ ਦੇ ਬਾਰੇ ਜਾਣਕਾਰੀ ਖੁਦ ਉਹਨਾਂ ਤੋਂ ਉਹ ਲੈਣਗੇ। ਉੱਦਾਂ ਰਾਸ਼ਟਰਪਤੀ ਟਰੰਪ ਸਾਊਦੀ ਅਰੇਬੀਆ ਨੂੰ ਇੱਕ ਸਪੈਕਟੈਕੂਲਰ ਅਲਾਈ ਵੀ ਬਹੁਤ ਵਧੀਆ ਉਹਨਾਂ ਦਾ ਮਿੱਤਰ ਆ, ਉਹ ਬਾਰ-ਬਾਰ ਜਿਹੜੇ ਅਜੇ ਵੀ ਕਹਿ ਰਹੇ ਨੇ, ਜਦ ਕਿ ਉਹ CIA ਇਸ ਚੀਜ਼ ਨੂੰ ਕਹਿ ਰਿਹਾ ਆ ਵੀ ਜਮਾਲ ਖਸ਼ੋਗੀ ਦੀ ਮੌਤ ਦੇ ਵਿੱਚ ਸਿੱਧੇ ਤੌਰ ਦੇ ਉੱਤੇ, ਇਸ ਜਰਨਲਿਸਟ ਦੀ ਮੌਤ ਦੇ ਵਿੱਚ ਉਹਨਾਂ ਦਾ ਜਿਹੜਾ ਹੱਥ ਆ। ਅਤੇ ਆਈ ਥਿੰਕ ਉਹ ਸਾਰੀ ਚੀਜ਼ ਨੂੰ ਦੇਖਦੇ ਹੋਏ ਹੁਣ ਉਹਨਾਂ ਉੱਤੇ ਵੀ ਕਾਫੀ ਪ੍ਰੈਸ਼ਰ ਜਿਹੜਾ ਰਹੇਗਾ ਵੀ ਸਾਊਦੀ ਅਰੇਬੀਆ ਦੇ ਨਾਲ ਕਿੱਦਾਂ ਦੇ ਰਿਸ਼ਤੇ ਉਹ ਰੱਖਣਗੇ। ਜੀ ਬਿਲਕੁਲ। ਸੋ ਕਹਿੰਦੇ ਵੀ ਦੁਨੀਆ ਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਜਿਹੜਾ ਉੱਥੇ ਦਾ ਪ੍ਰਿੰਸ ਆ ਉਹਨੂੰ ਮਰਵਾਇਆ ਹੈਗਾ। ਸੋ CIA ਦੇ ਬਹੁਤ ਸਾਰੇ ਸੋਰਸਿਸ ਇਕੱਲੇ ਕਹਿੰਦੇ ਉੱਥੇ ਦੀ ਟੇਪ ਰਿਕਾਰਡਰ ਨਹੀਂ, ਜਦੋਂ ਫੋਨ 'ਤੇ ਉਹਨਾਂ ਦੀ ਗੱਲਬਾਤ ਹੋਈ ਆ ਵੀ ਕਿਸ ਤਰ੍ਹਾਂ ਉਹਨੂੰ ਚੋਕ ਕਰਕੇ ਜਿਹੜਾ ਮਾਰਿਆ ਗਿਆ ਅੰਬੈਸੀ ਦੇ ਵਿੱਚ। ਸੋ ਪੂਰੀ ਤਰ੍ਹਾਂ ਜਿਹੜਾ ਸਾਊਦੀ ਅਰੇਬੀਆ ਆ ਹੁਣ ਇਸ ਕਤਲ ਦੇ ਵਿੱਚ ਐਕਸਪੋਜ਼ ਹੋ ਗਿਆ ਹੈਗਾ ਆ ਜੀ। ਸੋ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਅਮਰੀਕਾ ਆਪਣੇ ਜਿਹੜੇ ਕਿਹੋ ਜਿਹੀ ਰਣਨੀਤੀ ਜਿਹੜੀ ਆ ਇਸ ਜਿਹੜੇ ਰਾਸ਼ਟਰਪਤੀ ਟਰੰਪ ਦੇ ਲਫ਼ਜ਼ਾਂ 'ਚ ਕਹੀਏ ਸਪੈਕਟੈਕੂਲਰ ਅਲਾਈ ਦੇ ਨਾਲ ਜਿਹੜੀ ਆ ਉਹ ਬਣਾ ਕੇ ਰੱਖਣਗੇ। ਆਪਾਂ ਬਾਰ-ਬਾਰ ਆਪਣੇ ਸਰੋਤਿਆਂ ਨੂੰ ਦੱਸਦੇ ਰਹੇ ਹਾਂ, ਸਾਊਦੀ ਅਰੇਬੀਆ ਨੇ ਇਨਵੈਸਟਮੈਂਟ ਬਹੁਤ ਜ਼ਿਆਦਾ ਜਿਹੜੀ ਆ ਬਿਲੀਅਨਸ ਆਫ ਡਾਲਰ ਦੀ ਜਿਹੜੀ ਇੱਥੇ ਕੀਤੀ ਆ, ਅਤੇ ਅਮਰੀਕਾ ਦੇ ਕਈ ਲੋਕਾਂ ਨੇ ਜਿਹੜੀ ਉੱਥੇ ਉਹ ਸਾਊਦੀ ਅਰੇਬੀਆ ਦੇ ਵਿੱਚ ਜਿਹੜੀ ਆ ਵੱਡੇ ਪੈਮਾਨੇ ਦੇ ਵਿੱਚ ਇਨਵੈਸਟਮੈਂਟ ਜਿਹੜੀ ਆ ਉਹ ਕੀਤੀ ਹੋਈ ਆ। ਆਲਰੇਡੀ ਰਾਸ਼ਟਰਪਤੀ ਟਰੰਪ ਜਿਹੜੀ ਇਸ ਚੀਜ਼ ਨੂੰ ਰੌਲਾ ਪਾ ਰਹੇ ਆ, ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਉਹ ਕਹਿ ਰਹੇ ਵੀ ਇੱਕ ਬੰਦੇ ਦੀ ਜਿਹੜੀ ਮੌਤ ਨੂੰ ਲੈ ਕੇ ਕੀ ਇੱਦਾਂ ਇੱਕ ਹਿਸਾਬ ਦੇ ਨਾਲ ਰੌਲਾ ਆ ਵੀ 110 ਬਿਲੀਅਨ ਡਾਲਰ ਦੀ ਜਿਹੜੀ ਆਰਮਸ ਡੀਲ ਆ, ਜਿਹੜੀ ਉਹਨਾਂ ਨੇ ਹਥਿਆਰ ਖਰੀਦਣੇ ਆ ਸਾਊਦੀ ਅਰੇਬੀਆ ਨੇ, ਉਹ ਇੱਕ ਸਖਤੇ 'ਚ ਪੈਂਦੀ ਆ ਜੇ ਆਪਾਂ ਉਹਨਾਂ ਦੇ ਉੱਤੇ ਕਹਿੰਦੇ ਆ। ਅਤੇ ਬਾਅਦ 'ਚ ਉਹਨਾਂ ਨੇ ਨਾਲ ਇੱਕ ਅਜਿਹਾ ਨਜਾਇਜ਼ ਝੂਠਾ ਦਾਅਵਾ ਵੀ ਪੇਸ਼ ਕਰਤਾ ਵੀ ਜੇ ਉਹ ਡੀਲ ਨਹੀਂ ਹੁੰਦੀ ਤਾਂ ਇੱਥੇ ਕਈ ਲੋਕਾਂ ਦੀਆਂ ਜਿਹੜੀਆਂ ਜੋਬਸ ਆ ਉਹ ਜਿਹੜੀਆਂ ਉਹ ਚਲੇ ਜਾਣਗੀਆਂ। ਸੋ ਇੱਕ ਹਿਸਾਬ ਦੇ ਨਾਲ ਇੱਦਾਂ ਵੀ
ਲੋਕਾਂ ਨੂੰ ਭਰਮਾਉਣ ਦੀ ਜਿਹੜੀ ਗੱਲ ਆ ਉਹ ਕਰ ਰਹੇ ਨੇ। ਪਰ ਆਈ ਥਿੰਕ ਹੁਣ ਇਹਨਾਂ ਨੂੰ ਜਿਹੜਾ ਜ਼ਿਆਦਾ ਜਿਹੜੀ ਸਖਤੀ ਰੱਖਣੀ ਪਊਗੀ। ਉਹ 17 ਬੰਦੇ ਜਿਹੜੇ ਡਾਇਰੈਕਟਲੀ ਸ਼ਾਮਲ ਸੀਗੇ ਜਿਨ੍ਹਾਂ ਨੇ ਉਸ ਹਿੱਟ ਸਕੁਆਡ ਨੇ ਇਸ ਦਾ ਕਤਲ ਕੀਤਾ ਸੀ, ਉਹਨਾਂ ਉੱਤੇ ਤਾਂ ਸੈਂਕਸ਼ਨ ਲਾਏ ਨੇ। ਪਰ ਜਿਹੜਾ ਮੁਹੰਮਦ ਬਿਨ ਸਲਮਾਨ ਆ, ਜਿਹੜਾ ਕਰਾਊਨ ਪ੍ਰਿੰਸ ਹੈਗਾ ਆ, ਉਸ ਨੂੰ ਲੈ ਕੇ ਅਜੇ ਵੀ ਜਿਹੜੀ ਆ ਇੱਕ ਹਿਸਾਬ ਦੇ ਨਾਲ ਚੁੱਪੀ ਹੋਈ ਆ। ਕੋਈ ਉਸ ਦੇ ਵੱਲ ਬਹੁਤੀ ਉਂਗਲ ਉਠਾ ਕੇ ਜਿਹੜਾ ਰਾਜੀ ਨਹੀਂ ਆ। ਹੁਣ CIA ਨੇ ਵੀ ਪੁਸ਼ਟੀ ਕੀਤੀ ਆ। ਦੇਖਦੇ ਹਾਂ ਵੀ ਜਿਹੜੇ ਇਸ ਇੰਟੈਲੀਜੈਂਸ ਦੀ ਰਿਪੋਰਟ ਨੂੰ ਦੇਖਦੇ ਹੋਏ ਰਾਸ਼ਟਰਪਤੀ ਟਰੰਪ ਅਤੇ ਜਿਹੜਾ ਵਾਈਟ ਹਾਊਸ ਆ ਉਹ ਕਿੱਦਾਂ ਦੇ ਕੋਈ ਸਖਤ ਕਦਮ ਇਹਨਾਂ ਦੇ ਪ੍ਰਤੀ ਜਿਹੜੇ ਚੁੱਕਣਗੇ ਜਾਂ ਕੀ ਹੋਊਗਾ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਾਫੀ ਪ੍ਰੈਸ਼ਰ ਜਿਹੜਾ ਆ ਉਹ ਮੁਹੰਮਦ ਬਿਨ ਸਲਮਾਨ ਨੂੰ ਇੱਕ ਹਿਸਾਬ ਦੇ ਨਾਲ ਲਾਉਣ ਦੇ ਲਈ ਜਾਂ ਉਹਨੂੰ ਉਸ ਅਹੁਦੇ ਤੋਂ ਹਟਾਉਣ ਦੇ ਲਈ ਜਿਹੜਾ ਉਹ ਪੈ ਵੀ ਰਿਹਾ ਆ। ਦੇਖਦੇ ਹਾਂ ਸਾਊਦੀ ਅਰੇਬੀਆ ਵਾਲੇ ਵੀ ਇਸ ਨੂੰ ਮੰਨਦੇ ਆ ਜਾਂ ਨਹੀਂ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਜੰਗਲਾਂ ਦੇ ਵਿੱਚ ਉਹਨਾਂ ਨੇ ਤਬਾਹੀ ਮਚਾਈ ਹੋਈ ਆ। ਹੁਣ ਤੱਕ ਜਿਹੜੀ ਬਿਊਟ ਕਾਉਂਟੀ ਵਾਲੀ ਅੱਗ ਆ ਉਹਦੇ ਨਾਲ 71 ਲੋਕਾਂ ਦੀ ਮੌਤ ਹੋ ਚੁੱਕੀ ਆ। 1000 ਲੋਕ ਮਿਸਿੰਗ ਹੈਗੇ ਆ। ਸੋ ਜੇ ਇਹ ਖਬਰ ਬਿਲਕੁਲ ਸੱਚੀ ਆ ਤਾਂ ਇਹ ਕਹਿੰਦੇ ਵੀ ਸਭ ਤੋਂ ਵਰਸਟ ਜਿਹੜੀ ਅੱਗ ਦੇ ਨਾਲ ਨੁਕਸਾਨ ਹੋਣ ਵਾਲੀ ਜਿਹੜੀ ਇਹ ਇਨਸੀਡੈਂਟ ਹੋਊਗੀ। ਸੋ 71 ਲੋਕਾਂ ਦੀ ਮੌਤ ਹੋ ਚੁੱਕੀ ਆ। ਹੁਣ 1000 ਲੋਕ ਮਿਸਿੰਗ ਦੱਸੇ ਜਾ ਰਹੇ ਹੈਗੇ ਆ। 1,46,000 ਏਕੜਸ ਜਿਹੜੀ ਆ ਅੱਗ ਦੀ ਭੇਟ ਚੜ੍ਹ ਗਏ ਆ ਅਤੇ ਸਿਰਫ 50% ਜਿਹੜੀ ਆ ਹੁਣ ਅੱਗ ਕੰਟੇਨ ਕੀਤੀ ਗਈ ਹੈਗੀ ਆ। ਅਤੇ ਬਹੁਤ ਸਾਰੇ ਜਿਹੜੇ ਏਰੀਏਜ਼ ਹੈਗੇ ਬੇ ਏਰੀਆ ਦੇ, ਉੱਥੇ ਜਿਹੜੇ ਸਕੂਲ ਬੰਦ ਆ, ਕਾਲਜ ਬੰਦ ਆ, ਕਿਉਂਕਿ ਜਿਹੜੀ ਸਮੋਕ ਆ ਉਹ ਜਿਹੜਾ ਵੈਦਰ ਹੈਗਾ ਆ ਉਸ ਹਿਸਾਬ ਦੇ ਨਾਲ ਬਹੁਤ ਹੀ ਹੈਜ਼ਰਡਸ ਜਿਹੜਾ ਹੈਗਾ ਆ। ਅਤੇ 47,200 ਲੋਕਾਂ ਨੂੰ ਉੱਥੇ ਜਿਹੜਾ ਅਵੈਕੂਏਟ ਕੀਤਾ ਗਿਆ ਆ। 1164 ਜਿਹੜੇ ਆ ਉਹ ਸ਼ੈਲਟਰ 'ਚ ਰੱਖੇ ਗਏ। ਚੀਕੋ ਦੇ ਵਿੱਚ ਜਿਹੜਾ ਵਾਲਮਾਰਟ ਆ ਉਹਦੇ ਆਲੇ ਦੁਆਲੇ ਛੋਟੇ ਛੋਟੇ ਜਿਹੜੇ ਟੈਂਟ ਲਾਏ ਗਏ ਆ। ਪਰ ਸਿਚੁਏਸ਼ਨ ਜਿਹੜੀ ਆ ਉੱਥੇ ਕਾਫੀ ਜਿਹੜੀ ਬੁਰੀ ਬਣੀ ਹੋਈ ਆ। ਜੀ ਬਿਲਕੁਲ, ਬਹੁਤ ਹੀ ਜ਼ਿਆਦਾ ਜਿਹੜੀ ਘਾਤਕ ਮਾਰੂ ਇਹ ਜਿਹੜੀ ਅੱਗ ਇਸ ਟਾਈਮ ਹਰਜੋਤ ਸਿੰਘ ਜੀ ਚੱਲ ਰਹੀ ਹੈ। ਜਿੱਦਾਂ ਤੁਸੀਂ ਦੱਸਿਆ ਹੀ ਆ ਵੀ 70 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੈ। ਅਤੇ ਇਹ ਆਂਕੜਾ ਮੈਨੂੰ ਲੱਗਦਾ ਆ ਅਸਮਾਨ ਨੂੰ ਛੂਹਣ ਵਾਲੀ ਗੱਲ ਜਿਹੜੀ ਉਹ ਕਰੂਗਾ। ਹਜ਼ਾਰ ਤੋਂ ਵੱਧ ਲੋਕ ਜਿਹੜੇ ਆਲਰੇਡੀ ਲਾਪਤਾ ਦੱਸੇ ਜਾਂਦੇ ਨੇ। ਪੈਰਾਡਾਈਸ ਟਾਊਨ ਇੱਕ ਅਜਿਹਾ ਟਾਊਨ ਸੀਗਾ ਵੀ ਜਿਹੜਾ ਕਹਿ ਸਕਦੇ ਆ ਵੀ ਰਿਟਾਇਰਮੈਂਟ ਟਾਊਨ ਦੇ ਵਜੋਂ ਉਸ ਨੂੰ ਦੇਖਿਆ ਜਾ ਸਕਦਾ। ਬਹੁਤ ਸਾਰੇ ਲੋਕ ਜਿਹੜੇ ਆ, ਇੱਕ ਤਾਂ ਓਰੋਵਿਲ ਡੈਮ ਵੀ ਉਸ ਦੇ ਲਾਗੇ ਸੀ, ਜੰਗਲ ਵੀ ਸੀਗਾ, ਸਾਫ ਸੁਥਰੀ ਹਵਾ ਸੀਗੀ। ਹੋਰ ਕੋਈ ਬਹੁਤੇ ਜਿਹੜੇ ਆ ਬਿਜ਼ਨਸ ਅਜਿਹੇ ਜਿਹੜੇ ਉੱਦਾਂ ਜਿਹੜੇ ਬਿਜ਼ਨਸ ਜਿਹੜੇ ਲੋਕਲ ਹੁੰਦੇ ਉਹ ਤਾਂ ਹੈ ਸੀਗੇ, ਪਰ ਕੋਈ ਵੱਡਾ ਬਿਜ਼ਨਸ ਜਿਹੜੇ ਇੱਦਾਂ ਦੇ ਉੱਥੇ ਨਹੀਂ ਸੀਗੇ। ਬਹੁਤ ਸਾਰੇ ਜਿਹੜੇ ਲੋਕ ਰਿਟਾਇਰ ਹੋ ਕੇ ਅਜਿਹੇ ਸ਼ਹਿਰ ਦੇ ਵੱਲ ਨੂੰ ਜਿਹੜੇ ਉਹ ਫਿਰ ਜਾਂਦੇ ਸੀਗੇ। ਅਤੇ ਇਹੀ ਜਿਹੜੀ ਗੱਲ ਰਹੀ ਹੈ ਹਰਜੋਤ ਸਿੰਘ ਜੀ ਵੀ ਥੋੜ੍ਹੇ ਲੋਕ ਅਜਿਹੀਆਂ ਚੀਜ਼ਾਂ ਤੋਂ ਫਿਰ ਥੋੜ੍ਹਾ ਪਰੇ ਵੀ ਰਹਿੰਦੇ ਬਜ਼ੁਰਗ ਹੋਣ ਦੇ ਕਰਕੇ। ਤੁਸੀਂ ਜਿਹੜੀ ਲਿਸਟ ਦੇਖੋ ਤਾਂ ਉਹਦੇ ਵਿੱਚ ਬਹੁਤਾਤ ਜਿਹੜੇ ਲੋਕ 60 ਤੋਂ 70 ਸਾਲ ਤੋਂ ਉੱਤੇ ਦੀ ਉਮਰ ਦੇ ਜਿਹੜੇ ਲਿਸਟ ਦੇ ਵਿੱਚ ਜਿਹੜੇ ਉਹ ਦੱਸੇ ਜਾ ਰਹੇ ਨੇ। ਕਈਆਂ ਦੀ 100 ਸਾਲ ਤੋਂ ਵੀ ਉੱਤੇ ਉਮਰ ਜਿਹੜੀ ਉਸ ਦੇ ਵਿੱਚ ਜਿਹੜੀ ਦੱਸੀ ਜਾ ਰਹੀ ਸੀ ਲੋਕ ਜਿਹੜੇ ਉੱਥੇ ਰਹਿ ਰਹੇ ਸੀਗੇ। ਸੋ ਦੂਰ ਘਰ ਵੀ ਥੋੜ੍ਹੇ ਦੂਰ ਨੇ ਕਿਉਂਕਿ ਖੁੱਲ੍ਹਾ ਡੁੱਲਾ ਥੋੜ੍ਹਾ ਜਿਹੜਾ ਉਹ ਟਾਊਨ ਸੀਗਾ, ਲੇਜ਼ੀ ਟਾਊਨ ਇੱਕ ਜਿੱਦਾਂ ਆਪਾਂ ਕਹਿ ਦਿੰਦੇ ਆ ਨਾ, ਲੇਡ ਬੈਕ ਜਿਹੜਾ ਟਾਊਨ ਸੀਗਾ। ਸੋ ਉਹਦੇ ਕਰਕੇ ਕਾਫੀ ਜ਼ਿਆਦਾ ਜਿਹੜਾ ਉੱਥੇ ਨੁਕਸਾਨ ਜਿਹੜਾ ਹੋਇਆ ਆ। ਅਤੇ ਹੁਣ ਤੱਕ ਦੇ ਕੈਲੀਫੋਰਨੀਆ ਕਿ ਮੈਨੂੰ ਲੱਗਦਾ ਪੂਰੀ ਅਮਰੀਕਾ ਦੀ ਇਤਿਹਾਸ ਦੇ ਵਿੱਚ ਇੱਕ ਸਭ ਤੋਂ ਦਰਦਨਾਕ, ਸਭ ਤੋਂ ਮਾਰੂ, ਸਭ ਤੋਂ ਘਾਤਕ ਜਿਹੜੀ ਇਹ ਵਾਈਲਡ ਫਾਇਰ ਅੱਗ ਜਿਹੜੀ ਹੈਗੀ ਆ। ਅੱਜ ਜਿਹੜੇ ਮੈਟ ਡਿਪਾਰਟਮੈਂਟ ਵਾਲੇ ਆ ਉਹ ਇਹ ਕਹਿ ਰਹੇ ਸੀਗੇ ਵੀ ਦੁਬਾਰਾ ਜਿਹੜੀਆਂ ਤੇਜ਼ ਹਵਾਵਾਂ ਜਿਹੜੀਆਂ ਆ ਰਹੀਆਂ ਨੇ, ਜਿਸ ਕਰਕੇ ਜਿਹੜੀ ਇਹ ਕੈਂਪ ਫਾਇਰ ਆ ਅੱਗੇ ਹੋਰ ਵੱਧ ਸਕਦੀ ਹੈ ਅਤੇ ਕਈ ਹੋਰ ਥਾਵਾਂ ਦੇ ਉੱਤੇ ਜਿਹੜੀ ਅੱਗ ਆ ਉਹ ਵੀ ਲੱਗ ਸਕਦੀ ਆ। ਦਿਨ ਰਾਤ ਜਿਹੜੇ ਫਾਇਰ ਫਾਈਟਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਲੱਗੇ ਹੋਏ ਨੇ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ, ਪਰ ਸਿਚੁਏਸ਼ਨ ਕਾਫੀ ਜ਼ਿਆਦਾ ਜਿਹੜੀ ਆ ਬੱਤਰ ਹੋਈ ਆ। ਇਹ ਸਾਲ ਖਾਸ ਕਰਕੇ ਕੈਲੀਫੋਰਨੀਆ ਦੇ ਲਈ ਕਾਫੀ ਜਿਹੜਾ ਨੁਕਸਾਨਦੇਹ ਘਾਤਕ ਜਿਹੜਾ ਸਾਬਤ ਹੋਇਆ ਆ। ਪਹਿਲੋਂ ਜਿਹੜੇ ਆ ਕੈਲੀਫੋਰਨੀਆ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਅੱਗ ਜਿਹੜੀ ਮੈਂਡੋਸਿਨੋ ਦੀ ਜਿਹੜੀ ਕੰਪਲੈਕਸ ਫਾਇਰ ਜਿਹੜੀ ਉਹ ਸੀਗੀ, ਜਿਸ ਨੇ ਜਿਹੜੇ 3 ਲੱਖ ਏਕੜ ਤੋਂ ਵੱਧ ਦਾ ਰਕਬਾ ਜਿਹੜਾ ਆ ਉਹ ਸਾੜਿਆ ਸੀਗਾ। ਅਤੇ ਇਹ ਜਿਹੜੀ ਅੱਗ ਆ ਇੱਕ ਸਭ ਤੋਂ ਘਾਤਕ ਮਾਰੂ ਜਿਹੜੇ ਆ ਇਨਸਾਨੀ ਜਾਨਾਂ ਲੈਣ ਨੂੰ ਲੈ ਕੇ ਜਿਹੜੀ ਹੋਈ ਆ। ਇਹ ਤਾਂ ਆਪਾਂ ਦੇਖੋ ਇਨਸਾਨੀ ਜਾਨਾਂ ਕਾਊਂਟ ਕਰ ਰਹੇ ਹਾਂ ਅਤੇ ਅਣਗਿਣਤੀ ਜਿਹੜੇ ਉੱਥੇ ਪਸ਼ੂ ਪੰਛੀ ਜਿਹੜੇ ਆ ਉਹ ਵੀ ਇਸ ਅੱਗ ਦੇ ਵਿੱਚ ਲੂ ਹੋ ਗਏ ਹੋਣਗੇ। ਏਅਰ ਕੁਆਲਿਟੀ ਕਾਫੀ ਬੈਡ ਜਿਹੜੀ ਇਸ ਟਾਈਮ ਬਣੀ ਪਈ ਆ। ਇਹ ਹਵਾਵਾਂ ਜਿਹੜੀਆਂ ਸਿੱਧੀਆਂ ਡਾਇਰੈਕਟ
ਉੱਧਰੋਂ ਹਵਾ ਦਾ ਰੁਖ ਇੱਧਰ ਨੂੰ ਬੇ ਏਰੀਏ ਵੱਲ ਨੂੰ ਹੋਣ ਕਰਕੇ ਸਾਰੇ ਜਿਹੜਾ ਰਸਤੇ ਦੇ ਵਿੱਚ ਯੂਬਾ ਸਿਟੀ, ਸੈਕਰਾਮੈਂਟੋ ਦਾ ਇਲਾਕਾ, ਫਿਰ ਇਨਲੈਂਡਸ ਆ ਰਹੇ ਆ ਅਤੇ ਨਾਲ ਜਿਹੜਾ ਬੇ ਏਰੀਏ ਤੱਕ ਜਿਹੜੀਆਂ ਹਵਾਵਾਂ ਆ ਉਹ ਪਹੁੰਚੀਆਂ ਹੋਈਆਂ ਨੇ। ਇਸੇ ਦੇ ਚੱਲਦਿਆਂ ਕੱਲ੍ਹ ਆਲਮੋਸਟ ਇਹਨਾਂ ਸਾਰੇ ਇਲਾਕਿਆਂ ਦੇ ਸਕੂਲਾਂ ਨੂੰ ਜਿਹੜਾ ਆ ਉਹ ਛੁੱਟੀ ਜਿਹੜੀ ਕੀਤੀ ਗਈ ਸੀ, ਕਾਲਜਾਂ ਦੇ ਵਿੱਚ ਜਿਹੜੀ ਉਹ ਛੁੱਟੀ ਕੀਤੀ ਗਈ ਸੀਗੀ। ਸੋ ਜੇ ਮਾਲੀ ਨੁਕਸਾਨ ਦੀ ਗੱਲ ਕਰਦੇ ਜਾਈਏ, ਜਿਹੜੀ ਇਹ ਵਾਈਲਡ ਫਾਇਰ ਸੀਗੀ, ਇਸ ਨੇ ਕਹਿੰਦੇ ਜਿਹੜੀ ਟਬਜ਼ ਫਾਇਰ ਸੈਂਟਾ ਰੋਜ਼ਾ 'ਚ ਹੋਈ ਸੀ ਉਹਨੂੰ ਵੀ ਬੀਟ ਕਰ ਦਿੱਤਾ। ਉਸ ਟਾਈਮ ਦੇ ਉੱਤੇ 5636 ਜਿਹੜੀਆਂ ਸਟਰਕਚਰਸ ਹੈਗੀਆਂ, ਜਿਹੜੇ ਘਰ ਆ, ਉਹਨਾਂ ਨੂੰ ਅੱਗ ਲੱਗੀ ਸੀ ਅਕਤੂਬਰ 2017 'ਚ ਸਨੋਮਾ ਕਾਉਂਟੀ ਦੇ ਵਿੱਚ। ਪਰ ਇਸ ਅੱਗ ਦੇ ਨਾਲ ਬਿਊਟ ਕਾਉਂਟੀ ਦੀ ਜਿਹੜੀ ਅੱਗ ਲੱਗੀ ਆ, 12,263 ਸਟਰਕਚਰ ਜਿਹੜੀਆਂ ਸੜ ਕੇ ਤਬਾਹ ਹੋ ਗਈਆਂ, ਜਿਹਦੇ ਵਿੱਚੋਂ 9844 ਘਰ ਅਤੇ 336 ਜਿਹੜੀਆਂ ਆ ਉਹ ਕਮਰਸ਼ੀਅਲ ਬਿਲਡਿੰਗਸ ਹੈਗੀਆਂ। ਇਹ ਕੈਲ ਫਾਇਰ ਨੇ ਦੱਸਿਆ ਹੈਗਾ। ਅਤੇ ਅੱਜ ਫੇਰ ਕਹਿੰਦੇ ਉੱਥੇ ਹਵਾ ਕਾਫੀ ਜਿਹੜੀ ਆ ਵੱਧ ਗਈ ਹੈਗੀ ਆ। ਅਤੇ ਪਰ ਅੱਗ ਬੁਝਾਉਣ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਸਾਡੇ ਲਾਗੇ ਦੀਆਂ ਜਿੰਨੀਆਂ ਵੀ ਸਟੇਟਾਂ ਹੈਗੀਆਂ ਆ, ਵਾਸ਼ਿੰਗਟਨ, ਆਈਡਾਹੋ, ਵਾਇਓਮਿੰਗ, ਓਰੇਗਨ, ਨਵਾਡਾ, ਯੂਟਾ, ਕੋਲੋਰਾਡੋ, ਐਰੀਜ਼ੋਨਾ, ਨਿਊ ਮੈਕਸੀਕੋ, ਟੈਕਸਸ, ਕੈਲੀਫੋਰਨੀਆ, ਇੰਡੀਆਨਾ, ਟੈਨਸੀ, ਜਾਰਜੀਆ, ਮਜ਼ੂਰੀ ਤੱਕ ਜਿਹੜੇ ਆ ਫਾਇਰ ਫਾਈਟਰਸ ਆ ਇੱਥੇ ਪਹੁੰਚੇ ਹੋਏ ਹੈਗੇ ਆ। ਸੋ ਬਹੁਤ ਸਾਰੇ ਆਪਣੇ ਜਿਹੜੇ ਗੁਰੂ ਘਰ ਆ ਉਹ ਵੀ ਜਿਹੜੀ ਹੈਲਪ ਕਰ ਰਹੇ ਹੈਗੇ ਆ। ਖਾਸ ਕਰਕੇ ਜਿਹੜਾ ਸਮਾਨ ਚਾਹੀਦਾ ਹੈਗਾ ਇਮੀਡੀਏਟ। ਆਪਾਂ ਸੈਕਰਾਮੈਂਟੋ ਦੇ ਰਾਜਕਨ ਵੀ ਸੀ, ਕਿਹੜਾ ਗੁਰੂ ਘਰ ਦਸ਼ਮੇਸ਼ ਦਰਬਾਰ ਦੇ ਵਿੱਚ ਜਿਹੜਾ ਅੱਜ ਆਈ ਥਿੰਕ ਦੁਪਹਿਰ ਨੂੰ ਉੱਥੋਂ ਜਿਹੜਾ ਟ੍ਰੇਲਰ ਆ ਉਹ ਭਰ ਕੇ ਜਾਣਾ ਹੈ। ਸੋ ਜਿਹੜੇ ਵੀ ਅਜੇ ਜਿਨ੍ਹਾਂ ਨੇ ਜਿਹੜਾ ਦਾਨ ਕਰਨਾ ਚਾਹੁੰਦੇ ਨੇ, ਕੋਈ ਹੈਲਪ ਕਰਨਾ ਚਾਹੁੰਦੇ ਨੇ, ਨਵੇਂ ਜਿਹੜੇ ਹੋਣ, ਪਲੀਜ਼ ਸਾਰੇ ਜਿਹੜਾ ਸਮਾਨ ਆ ਉਹ ਯੂਜ਼ ਸਮਾਨ ਜਿਹੜਾ ਉਹ ਨਾ ਦਿੱਤਾ ਜਾਵੇ। ਇਸ ਟਾਈਮ ਠੰਡ ਹੋਣ ਕਰਕੇ ਇਹਨਾਂ ਸਾਰੇ ਹੀ ਸ਼ਰਨਾਰਥੀਆਂ ਨੂੰ ਇੱਕ ਹਿਸਾਬ ਦੇ ਨਾਲ ਜਿਹੜੇ ਹੋਮਲੈਸ ਹੋ ਚੁੱਕੇ ਨੇ ਇਸ ਟਾਈਮ ਵਿਚਾਰੇ ਇਸ ਕੁਦਰਤੀ ਆਫਤ ਦੇ ਕਰਕੇ, ਉਹਨਾਂ ਨੂੰ ਜਿਹੜੇ ਸਹਾਇਤਾ ਦੀ ਜ਼ਰੂਰਤ ਆ, ਕੰਬਲ ਦਿਓ ਉਹਨਾਂ ਦੇ ਲਈ, ਜਿਹੜੇ ਅੰਡਰ ਗਾਰਮੈਂਟਸ ਆ ਬੰਦਿਆਂ ਦੇ, ਬੁੜੀਆਂ ਦੇ, ਬੱਚਿਆਂ ਦੇ, ਉਹ ਕੈਂਡ ਫੂਡ, ਇਹ ਹਰ ਤਰ੍ਹਾਂ ਦਾ ਫੂਡ ਜਿਹੜੇ ਦੇਖੋ ਖਾ ਲੈਂਦੇ ਆ। ਤੁਸੀਂ ਕੋਈ ਵੀ ਜਿਹੜਾ ਕੈਂਡ ਫੂਡ ਇਹਨਾਂ ਦੇ ਲਈ ਲੈ ਕੇ ਜਾ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਚਾਹੀਦੀਆਂ ਨੇ, ਬਲੈਂਕਟਸ ਵਗੈਰਾ, ਇਹ ਸਾਰਾ ਕੁਛ ਉੱਥੇ ਉਹਨਾਂ ਨੂੰ ਚਾਹੀਦਾ ਆ। ਤੁਸੀਂ ਦਸ਼ਮੇਸ਼ ਦਰਬਾਰ ਦੇ ਵਿੱਚ ਕਰ ਸਕਦੇ ਹੋ। ਬਾਕੀ ਹੋਰ ਵੀ ਨਜ਼ਦੀਕ ਉਸ ਅੱਗ ਦੇ ਜਿਹੜੇ ਯੂਬਾ ਸਿਟੀ ਦੇ ਸਾਰੇ ਗੁਰੂ ਘਰਾਂ ਦੇ ਵਿੱਚ ਉੱਥੇ ਜਿਹੜਾ ਸਮਾਨ ਆ ਉਹ ਇਕੱਠਿਆਂ ਕੀਤਾ ਜਾ ਰਿਹਾ ਆ। ਸੋ ਉੱਥੇ ਵੀ ਜਿਹੜੇ ਲੋਕ ਹੈਲਪ ਕਰਨਾ ਚਾਹੁੰਦੇ ਨੇ, ਸੈਕਰਾਮੈਂਟੋ ਵਾਲੇ ਜਿਹੜੇ ਦਸ਼ਮੇਸ਼ ਦਰਬਾਰ ਦੇ ਬਾਰੇ ਸਾਨੂੰ ਪਤਾ ਆ, ਹੋ ਸਕਦਾ ਵੀ ਹੋਰ ਗੁਰੂ ਘਰ ਵੀ ਜਿਹੜੇ ਆ ਉਹ ਇਕੱਤਰ ਕਰ ਰਹੇ ਹੋਣ, ਉਹ ਵੀ ਤੁਸੀਂ ਉੱਥੇ ਜਿਹੜਾ ਇਕੱਤਰ ਜਿਹੜਾ ਉੱਥੇ ਕਰ ਸਕਦੇ ਹੋ। ਜਿੱਥੇ ਵੀ ਆਪੋ ਆਪਣੇ ਗੁਰੂ ਘਰ ਦੇ ਵਿੱਚ ਤੁਸੀਂ ਜਿੱਥੇ ਜਾਂਦੇ ਹੋ ਉਹਨਾਂ ਨੂੰ ਪੁੱਛੋ, ਜੇ ਨਹੀਂ ਕਰ ਰਹੇ ਤਾਂ ਉਹਨਾਂ ਨੂੰ ਪ੍ਰੇਰਿਤ ਕਰੋ ਵੀ ਪਲੀਜ਼ ਜਿਹੜੀ ਉਹ ਹੈਲਪ ਕਰੋ, ਕਿਉਂਕਿ ਸਾਰੀ ਕਮਿਊਨਿਟੀ ਜਿਹੜੀ ਆ ਇਸ ਦੇ ਵਿੱਚ ਹੈਲਪ ਕਰਨਾ ਚਾਹੁੰਦੀ ਆ। ਮੈਨੂੰ ਲੱਗਦਾ ਵੀ 99 ਦੇ ਵਿੱਚ ਵੀ ਕਾਫੀ, 99 ਦੇ ਉੱਤੇ ਵੀ ਫ੍ਰਿਜ਼ਨੋ ਵੱਲ ਵੀ ਕਰ ਰਹੇ ਹੈਗੇ ਆ। ਉਹ ਡੀਜੇ ਮੱਲੀ ਤੇ ਨਾਲ ਉਹਨਾਂ ਦੇ ਹੋਰ ਸਿੰਘ ਸੀ, ਉਹ 2 ਗੁਰੂ ਘਰ, ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਤੇ ਜਿਹੜਾ ਹੈਗਾ ਸਿੰਘ ਸਭਾ ਗੁਰਦੁਆਰਾ। ਇਸੇ ਤਰ੍ਹਾਂ ਫਰੀਮੌਂਟ ਗੁਰੂ ਘਰ ਦੇ ਵਿੱਚ ਜਿਹੜੇ ਕੰਬਲ ਆ ਉਹ ਇਕੱਠੇ ਕਰ ਰਹੇ। ਉਹਨਾਂ ਨੂੰ ਬੇਨਤੀ ਸੀ ਉੱਥੇ ਦੇ ਪ੍ਰਬੰਧਕਾਂ ਵੱਲੋਂ ਵੀ ਨਵੇਂ ਕੰਬਲ ਹੀ ਲੈ ਕੇ ਆਇਓ। ਇਸ ਵੀਕਐਂਡ ਤੇ ਉਹਨਾਂ ਨੇ ਇਕੱਠੇ ਕਰਨੇ ਆ ਕੰਬਲ ਗੁਰੂ ਘਰ ਦੇ ਵਿੱਚ, ਤਾਂ ਫਿਰ ਉੱਥੋਂ ਲੈ ਕੇ ਜਾਣੇ ਫਰੀਮੌਂਟ ਦੇ ਵਿੱਚ। ਬਿਲਕੁਲ। ਜਿਹੜਾ ਫ੍ਰੈਜ਼ਨੋ ਵਾਲੇ ਆ ਉਹਨਾਂ ਨੇ ਥੈਂਕਸ ਗਿਵਿੰਗ ਤੋਂ ਇੱਕ ਦਿਨ ਪਹਿਲਾਂ ਜਿਹੜਾ ਆ ਰਵਾਨਗੀ ਜਿਹੜੀ ਉੱਥੋਂ ਹੋਣੀ ਆ। ਸੋ ਉਹਨਾਂ ਨੇ ਉਹ ਵਾਲੇ ਵੀਕਐਂਡ ਦੇ ਵਿੱਚ ਜਿਹੜੇ ਉਹਨਾਂ ਨੇ ਉਹ ਕਰਨੀ ਆ। ਸੋ ਆਈ ਥਿੰਕ ਉੱਥੋਂ 24 ਤਰੀਕ ਨੂੰ ਅਗਲੇ ਵੀਕਐਂਡ 'ਤੇ ਹੀ ਜਿਹੜਾ ਉੱਥੋਂ ਉਹਨਾਂ ਨੇ ਟ੍ਰੇਲਰ ਭਰ ਕੇ ਜਿਹੜਾ ਉਹ ਲੈ ਕੇ ਜਾਣਾ ਹੈ। ਸੋ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੇ ਵੀ ਫ੍ਰੈਜ਼ਨੋ ਉਸ ਦੇ ਇਰਦ ਗਿਰਦ ਇਲਾਕਿਆਂ ਦੇ ਵਿੱਚ ਜਿਹੜੇ ਕਰ ਰਹੇ ਨੇ ਕੋਈ ਵੀ ਇੱਦਾਂ ਦੀ ਸਹਾਇਤਾ, ਉਹ ਜ਼ਰੂਰ ਵੱਧ ਤੋਂ ਵੱਧ ਚੜ੍ਹ ਕੇ ਜਿਹੜਾ ਆ ਉਹ ਹਿੱਸਾ ਕਰੋ। ਆਪਣੇ ਸਾਰੇ ਇਹ ਭੈਣ ਭਰਾ ਨੇ, ਇਹਨਾਂ ਨੂੰ ਇਸ ਟਾਈਮ ਬਹੁਤ ਜ਼ਿਆਦਾ ਜਿਹੜੀ ਉਹ ਜ਼ਰੂਰਤ ਹੁੰਦੀ ਆ। ਆਪਾਂ ਬਾਕੀ ਸਮਿਆਂ ਦੇ ਵਿੱਚ ਹੋਰ ਕਈਆਂ ਦੀ ਜਿਹੜੀ ਮਦਦ ਆ ਅਕਸਰ ਆਪਾਂ ਕਰਦੇ ਰਹਿੰਦੇ ਹਾਂ, ਚਾਹੇ ਹੋਮਲੈਸ ਜਿਹੜੇ ਹੁੰਦੇ ਆ ਉਹਨਾਂ ਨੂੰ ਜਿਹੜੇ ਉਹ ਕਰਕੇ ਜਾ ਕੇ ਚਾਹੇ ਗਰਮ ਭੋਜਨ ਖਵਾਉਂਦੇ ਆ, ਸਾਰਾ ਕੁਛ ਕਰਦੇ ਆ। ਹੁਣ ਇਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਇਸ ਟਾਈਮ ਜ਼ਰੂਰਤ ਆ, ਇਹਨਾਂ ਦਾ ਪੂਰੇ ਘਰ-ਬਾਰ, ਪੂਰੇ ਪਰਿਵਾਰ ਇੱਕ ਹਿਸਾਬ ਦੇ ਨਾਲ ਜਿਹੜੇ ਤਬਾਹ ਜਿਹੜੇ ਹੋ ਚੁੱਕੇ ਨੇ, ਬਹੁਤ ਵੱਡੇ ਟਰਾਮੇ ਦੇ ਵਿੱਚੋਂ ਇਸ ਟਾਈਮ ਜਿਹੜਾ ਬੰਦਾ ਲੰਘ ਰਿਹਾ ਆ। ਸੋ ਬਿਲਕੁਲ ਜਿਸ ਤਰ੍ਹਾਂ ਆਪਾਂ ਦੱਸ ਰਹੇ ਹਾਂ, ਉਹ ਰਿਟਾਇਰਮੈਂਟ ਕਮਿਊਨਿਟੀ ਆ। ਹੁਣ ਬਹੁਤ ਸਾਰੇ ਜਿਹੜੇ ਸ਼ੈਲਟਰ ਆ ਉਹ ਬੰਦ ਹੋ ਚੁੱਕੇ ਆ, ਉਹਨਾਂ ਕੋਲ ਜਗ੍ਹਾ ਹੈ ਨਹੀਂ। ਇੱਕ ਵਾਰੀ ਫੇਰ ਆਪਾਂ ਜਿਹੜੇ ਆ ਯੂਬਾ ਸਿਟੀ ਦੇ ਗੁਰੂ ਘਰ ਆ, ਖਾਸ ਕਰਕੇ ਟੈਰਾਵੀਨਾ
ਤੇ ਬੋਗ ਰੋਡ ਇਹਨਾਂ ਦੇ ਕੋਲ ਜਗ੍ਹਾ ਬਹੁਤ ਆ, ਤੁਹਾਨੂੰ ਸ਼ੈਲਟਰ ਸੈਟਅਪ ਕਰਨਾ ਚਾਹੀਦਾ ਹੈਗਾ ਜ਼ਰੂਰ, ਕਿਉਂਕਿ ਯੂਬਾ ਸਿਟੀ ਫੇਅਰ ਗਰਾਊਂਡ 'ਚੋਂ ਨਹੀਂ ਜਿਹੜਾ ਸ਼ੈਲਟਰ ਸੈਟਅਪ ਕੀਤਾ ਆ ਉਹ ਟੋਟਲੀ ਹੁਣ ਬੰਦ ਆ। ਉਹ ਕਹਿੰਦੇ ਵੀ ਅਸੀਂ ਨਵੇਂ ਬੰਦੇ ਨਹੀਂ ਲੈ ਸਕਦੇ। ਸੋ ਬਹੁਤ ਸਾਰੇ ਬਜ਼ੁਰਗ ਆ, ਉਹਨਾਂ ਨੂੰ ਦਵਾਈਆਂ ਦੀ ਜ਼ਰੂਰਤ ਆ, ਇੱਦਾਂ ਦੇ ਹੈਲਥ ਇਸ਼ੂਜ਼ ਦੀ ਵੀ ਜ਼ਰੂਰਤ ਹੈਗੀ ਆ। ਸੋ ਆਪਣੇ ਕਾਫੀ ਪੰਜਾਬੀ ਡਾਕਟਰ ਯੂਬਾ ਸਿਟੀ 'ਚ ਆ। ਜੇ ਗੁਰੂ ਘਰ ਦੇ ਵਿੱਚ ਇੱਦਾਂ ਦਾ ਸ਼ੈਲਟਰ ਤੁਸੀਂ ਸੈਟਅਪ ਕਰੋਗੇ, ਪੱਕੀ ਜਗ੍ਹਾ ਆ, ਤੇ ਉਹਨਾਂ ਦਾ ਫਾਇਦਾ ਵੀ ਹੋਊਗਾ। ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਉੱਥੇ ਦੇ ਪ੍ਰਬੰਧਕਾਂ ਨਾਲ ਮਿਲ ਕੇ ਜ਼ਰੂਰ ਇਹ ਹੈਲਪ ਕਰਨੀ ਚਾਹੀਦੀ ਹੈ, ਕਿਉਂਕਿ ਆਪਾਂ ਫੂਡ ਹੋਇਆ, ਕੰਬਲ ਹੋਏ, ਹੋਰ ਸਾਰਾ ਸਮਾਨ ਤਾਂ ਬਾਕੀ ਦੂਰੋਂ ਗੁਰੂ ਘਰਾਂ ਨੇ ਸੈਟਅਪ ਕਰ ਲੈਣਾ ਆ। ਜੇ ਆਪਣਾ ਹੀ ਸ਼ੈਲਟਰ ਇੱਕ ਤਰ੍ਹਾਂ ਨਾਲ ਤੁਸੀਂ ਸੈਟਅਪ ਕਰੋਗੇ, ਟੈਂਟੇ ਲਾਉਂਗੇ, ਤੇ ਉਹਦੇ ਨਾਲ ਇਹ ਆ ਵੀ ਇੱਕ ਤਾਂ ਤੁਹਾਡੀ ਜਿਹੜੀ ਆਇਡੈਂਟਿਟੀ ਦਾ ਵੀ ਆ, ਤੇ ਦੂਜੀ ਅਸੀਂ ਹੈਲਪ ਵੀ ਕਰ ਰਹੇ ਹਾਂ, ਤੇ ਜਗ੍ਹਾ ਆਪਣੇ ਕੋਲ ਉੱਥੇ ਬਹੁਤ ਜ਼ਿਆਦਾ ਹੈਗੀ ਆ। ਜ਼ਰੂਰ ਇਹ ਪ੍ਰਬੰਧਕਾਂ ਨਾਲ ਰਲ ਕੇ, ਉੱਥੇ ਦੀ ਸੰਗਤ ਰਲ ਕੇ ਜ਼ਰੂਰ ਸਾਰੇ ਨਾ ਉੱਥੇ ਇਹ ਟਰਾਈ ਕਰੋ, ਕਿਉਂਕਿ ਹੁਣ ਮੈਂ ਦੇਖ ਰਿਹਾ ਸੀ ਵੀ ਜਿੰਨੇ ਵੀ ਉਹਨੇ ਸ਼ੈਲਟਰ ਦੱਸੇ ਆ, ਉਹ ਸ਼ੈਲਟਰ ਤਾਂ ਸਾਰੇ ਬੰਦ ਹੈਗੇ ਆ, ਤੇ ਚੀਕੋ ਦੇ ਵਿੱਚ ਜੇ ਭਰੇ ਆ, ਤੇ ਚੀਕੋ ਦੇ ਵਿੱਚ ਮੈਂ ਦੇਖ ਰਿਹਾ ਸੀ ਵਾਲਮਾਰਟ ਦੇ ਪਿੱਛੇ ਖੇਤਾਂ 'ਚ ਉਹਨੇ ਕੀਤੇ ਹੋ ਆ, ਤੇ ਬਹੁਤ ਵਿਚਾਰੇ ਬਜ਼ੁਰਗਾਂ ਦਾ ਬੁਰਾ ਹਾਲ ਆ ਉੱਥੇ, ਕਿਉਂਕਿ 60 70 75 ਸਾਲ ਵਾਲੇ ਬਜ਼ੁਰਗ ਹੀ ਸੀ, ਮੋਸਟਲੀ ਰਿਟਾਇਰਮੈਂਟ ਕਮਿਊਨਿਟੀ ਸੀ, ਤੇ ਉਹ ਕਈਆਂ ਤੋਂ ਤੁਰ ਵੀ ਨਹੀਂ ਹੁੰਦਾ ਹੈਗਾ, ਤੇ ਉਹ ਬਹੁਤ ਹੀ ਬੁਰੀ ਜਿਹੜੀ ਸਿਚੁਏਸ਼ਨ ਆ, ਰਹਿਣ ਦੀ ਜਿਹੜੀ ਪੋਜੀਸ਼ਨ ਆ ਉਹ ਸਭ ਤੋਂ ਵੱਧ ਡੇਂਜਰਸ ਬਣੀ ਹੋਈ ਹੈਗੀ ਆ। ਤੇ ਇੱਕ ਸ਼ੈਲਟਰ ਦੀ ਆ ਗੱਲ ਆ ਰਹੀ ਸੀ ਵੀ ਉੱਥੇ ਵਾਇਰਸ ਜਿਹੜੀ ਫੈਲ ਗਈ ਆ, ਤੇ ਕਈਆਂ ਨੂੰ ਡਾਇਰੀਆ ਲੱਗ ਗਿਆ ਆ, ਇੱਦਾਂ ਦੀ ਬਿਮਾਰੀ ਵੀ ਲੱਗੀ ਹੈਗੀ ਆ। ਸੋ ਡਾਕਟਰਾਂ ਦੀ ਵੀ ਵਲੰਟੀਅਰ ਹੈਲਪ ਦੀ ਬਹੁਤ ਜ਼ਰੂਰਤ ਹੈਗੀ ਆ। ਬਿਲਕੁਲ ਆਪਣੇ ਜਿੰਨੇ ਵੀ ਡਾਕਟਰ ਹੈਗੇ ਆ, ਡਾਕਟਰ ਕਾਂਗਾ ਕਾਫੀ ਸੇਵਾ ਉੱਥੇ ਕਰਦੇ ਹੁੰਦੇ ਆ ਯੂਬਾ ਸਿਟੀ 'ਚ, ਉਹਨਾਂ ਨੂੰ ਰਲ ਕੇ ਜ਼ਰੂਰ ਇਸ ਇਸ਼ੂ ਦੇ ਉੱਤੇ ਸਿੱਖਾਂ ਨੂੰ ਨਾਲ, ਆਪਣੇ ਹੋਰ ਪੰਜਾਬੀ ਭੈਣਾਂ ਭਰਾਵਾਂ ਨੂੰ ਨਾਲ ਰਲ ਕੇ ਇਹ ਸੇਵਾ ਕਰਨੀ ਚਾਹੀਦੀ ਆ। ਬਿਲਕੁਲ ਜੀ, ਸਾਰੇ ਜਾਣੇ ਜਿੰਨੀ ਸੇਵਾ ਕਰੋ ਇਹੋ ਜਿਹੇ ਮੌਕੇ ਦੇ ਉੱਤੇ ਜਦੋਂ ਲੋੜਵੰਦ ਦੀ ਕਰਦੇ ਆ ਉਹ ਘੱਟ ਹੁੰਦੀ ਆ। ਉਹ ਦੇਖੋ ਸਾਰੀ ਉਮਰ ਕਦੀ ਵੀ ਜਿਹੜੇ ਲੋਕ ਆ ਉਹ ਇਸ ਚੀਜ਼ ਨੂੰ ਭੁੱਲਣਗੇ ਨਹੀਂ। ਮੈਂ ਇੱਕ ਰੀਸੈਂਟਲੀ ਰਿਪੋਰਟ ਸੁਣ ਰਿਹਾ ਸੀ, ਇੱਕ ਵੀਕਐਂਡ 'ਤੇ ਨਾ ਇੱਕ ਬੰਦੇ ਨੇ ਉੱਥੇ ਬਰੀਟੋ ਵੰਡੇ, ਸੋ ਉਸ ਦੀ ਨੈਸ਼ਨਲ ਮੀਡੀਆ ਦੇ ਉੱਤੇ ਜਿਹੜੀ ਗੱਲ ਜਿਹੜੀ ਉਹ ਚੱਲ ਰਹੀ ਸੀ। ਚੰਗੀ ਗੱਲ ਆ, ਜਿਹੜਾ ਵੀ ਕੋਈ ਇੱਦਾਂ ਦੇ ਕੰਮ ਕਰਦਾ ਐਪਰੀਸ਼ੀਏਟ ਜਿਹੜਾ ਉਸਦਾ ਕਰਨਾ ਚਾਹੀਦਾ ਆ। ਅਤੇ ਇਹ ਇੱਕ ਉਹਦੀ ਰਿਪੋਰਟ ਇਸ ਲਈ ਵੀ ਜਿਹੜੀ ਨਾਲ ਹਰਜੋਤ ਸਿੰਘ ਜੀ ਚੱਲੀ ਵੀ, ਉਹ ਇੱਕ ਮੈਕਸੀਕਨ ਮੂਲ ਦਾ ਬੰਦਾ ਸੀਗਾ, ਅਤੇ ਉਸ ਨੂੰ ਜਦੋਂ ਪੁੱਛਿਆ ਗਿਆ ਕਹਿੰਦੇ ਵੀ ਕੀ ਤੈਨੂੰ ਕਿਹੜੀ ਚੀਜ਼ ਕਿਸੇ ਇੰਟਰੈਕਸ਼ਨ ਦੀ ਜਿਹੜੀ ਸਭ ਤੋਂ ਜ਼ਿਆਦਾ ਯਾਦ ਆ, ਕਹਿੰਦੇ ਵੀ ਇੱਕ ਗੋਰੀ ਬਜ਼ੁਰਗ ਬੀਬੀ ਜਿਹੜੀ ਆਈ ਸੀ, ਕਹਿੰਦੇ ਵੀ ਐਵੇਂ ਤੁਹਾਨੂੰ ਜਿਹੜੇ ਸਾਰੇ ਜਾਣੇ ਗਾਲਾਂ ਕੱਢਦੇ ਰਹਿੰਦੇ ਆ, ਅਮਰੀਕਾ ਪਹਿਲਾਂ ਹੀ ਜਿਹੜਾ ਗ੍ਰੇਟ ਹੈਗਾ, ਤੁਹਾਡੇ ਵਰਗੇ ਲੋਕ ਜਿਹੜੇ ਆ ਕੇ ਜਿਹੜੀਆਂ ਚੀਜ਼ਾਂ ਜਿਹੜੀਆਂ ਆ ਉਹ ਹੈਲਪ ਜਿਹੜੀ ਉਹ ਕਰ ਰਹੇ। ਸੋ ਆਈ ਥਿੰਕ ਉਹਨਾਂ ਨੇ ਉਸ ਜਿਹੜੇ ਪੱਧਰ ਤੋਂ ਜਿਹੜੀ ਦਿਖਾਉਣ ਦੀ ਜਿਹੜੀ ਉੱਥੇ ਕੋਸ਼ਿਸ਼ ਜਿਹੜੀ ਕੀਤੀ ਸੀਗੀ। ਪਰ ਇਹ ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਜਦੋਂ ਅਜਿਹੀਆਂ ਆਫਤਾਂ ਆਉਂਦੀਆਂ ਆ, ਇਰਰਿਸਪੈਕਟਿਵ ਕੋਈ ਇਮੀਗਰੈਂਟ ਆ, ਕੋਈ ਨਾਨ ਇਮੀਗਰੈਂਟ ਆ, ਕੋਈ ਇੱਥੇ ਦਾ ਪੱਕਾ ਵਸਨੀਕ ਆ, ਸਾਰੇ ਜਾਣੇ ਅੱਗੇ ਜਿਹੜੇ ਵੱਧ ਚੜ੍ਹ ਕੇ ਇਨਸਾਨੀਅਤ ਦੇ ਨਾਤੇ ਜਿਹੜੇ ਉਹ ਆ ਕੇ ਹੈਲਪ ਕਰਦੇ ਨੇ। ਅਤੇ ਇਹ ਇਸੇ ਹੀ ਸਾਰੀਆਂ ਚੀਜ਼ਾਂ ਨੂੰ, ਇੱਕ ਦੂਜੇ ਦੀ ਹੈਲਪ ਨੂੰ ਹੀ ਇੱਕ ਅਮਰੀਕਾ ਆ, ਦਿਸ ਇਜ਼ ਵਾਟ ਅਮਰੀਕਾ ਇਜ਼। ਵੀ ਜਦੋਂ ਲੋੜ ਹੁੰਦੀ ਆ, ਆਪਣੇ ਜਿਹੜੇ ਆ ਇਰਰਿਸਪੈਕਟਿਵ, ਕੋਈ ਰਿਪਬਲਿਕਨ ਆ, ਕੋਈ ਡੈਮੋਕ੍ਰੇਟ ਆ, ਕੋਈ ਲਿਬਰਟੇਰੀਅਨ ਆ, ਕੋਈ ਗ੍ਰੀਨ ਪਾਰਟੀ ਵਾਲਾ ਆ, ਉਹ ਇੱਕ ਦੂਜੇ ਦੀ ਮਦਦ ਜਿਹੜੀ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਤੇ ਉੱਠ ਕੇ ਕਰਦੇ ਨੇ। ਸੋ ਦੂਸਰਾ ਕੀ ਆ ਵੀ ਆਪਣੇ ਬਹੁਤ ਸਾਰੇ ਆਪਣੇ ਸਿੰਘ ਜਿਹੜੇ ਆ ਉਹ ਫਾਰਮਾਸਿਸਟ ਹੈਗੇ ਆ, ਸਰਟੀਫਾਈਡ ਫਾਰਮਾਸਿਸਟ। ਉੱਥੇ ਦਵਾਈਆਂ ਦੀ ਵੀ ਜਿਹੜੀ ਆ, ਕਿਉਂਕਿ ਜਿਹੜੇ ਬਜ਼ੁਰਗ ਮੋਸਟਲੀ ਜਦੋਂ ਹੁਣ 50-55 ਸਾਲ ਤੋਂ ਉੱਤੇ ਬੰਦਾ ਕੋਈ ਨਾ ਕੋਈ ਤਾਂ ਦਵਾਈ ਲੈਂਦਾ ਹੀ ਆ, ਇਹ ਰਿਟਾਇਰਮੈਂਟ ਕਮਿਊਨਿਟੀ ਸੀ, ਉਹ ਵਿਚਾਰੇ ਜਿਹੜੇ ਭੱਜੇ, ਉਹਨਾਂ ਦੀਆਂ ਦਵਾਈਆਂ ਵੀ ਪਤਾ ਨਹੀਂ ਕਿੱਥੇ ਗਈਆਂ, ਰਲ ਮਿਲ ਗਈਆਂ, ਤੇ ਕਈਆਂ ਨੂੰ ਪੜ੍ਹਨਾ ਨਹੀਂ ਆਉਂਦਾ ਹੁੰਦਾ, ਨਿਸ਼ਾਨੀਆਂ ਬੱਚਿਆਂ ਨੇ ਲਾ ਕੇ ਦਿੱਤੀਆਂ ਹੁੰਦੀਆਂ ਵੀ ਆਹ ਦਵਾਈ ਲੈਣੀ, ਆਹ ਨਹੀਂ ਲੈਣੀ। ਸੋ ਉਹ ਵੀ ਜੇ ਕੋਈ ਹੈਲਪ ਕਰ ਸਕਦਾ, ਜ਼ਰੂਰ ਇਕੱਲੇ ਸ਼ੈਲਟਰ 'ਚ ਜਾ ਕੇ ਉਹਨਾਂ ਨਾਲ ਡਿਸਕਸ ਕਰ ਸਕਦਾ ਕਿਹੜੀ ਦਵਾਈ ਹੈਗੀ ਕਿਹੜੀ ਨਹੀਂ, ਕਿਉਂਕਿ ਉਹ ਸਰਟੀਫਾਈਡ ਹੈਗੇ ਆ ਜਿਹੜੇ ਫਾਰਮਾਸਿਸਟ ਹੈਗੇ, ਜੇ ਕੋਈ ਵਲੰਟੀਅਰ ਕਰਨਾ ਚਾਹੁੰਦਾ। ਸੋ ਇੱਦਾਂ ਦੇ ਸੇਵਾ ਦੀ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਆਪਾਂ ਕੀ ਆ, ਸਾਡੀ ਕਮਿਊਨਿਟੀ ਸਾਰੀ ਆ ਨਾ ਫੂਡ ਵੱਲ ਨੂੰ ਫਿਰ ਜ਼ਿਆਦਾ ਅਸੀਂ ਭੱਜ ਜਾਂਦੇ, ਸਾਰੇ ਇੱਕ ਤੇ ਜ਼ੋਰ ਲਾ ਦਿੰਦੇ ਆ ਫੂਡ ਦੇ ਉੱਤੇ, ਪਰ ਹਰ ਤਰ੍ਹਾਂ ਦੀ ਉੱਥੇ ਜਿਹੜੀ ਹੈਲਪ, ਕਾਉਂਸਲਿੰਗ ਦੀ ਜ਼ਰੂਰਤ ਹੈਗੀ ਆ ਬਹੁਤ ਸਾਰੀ, ਕਈਆਂ ਨੂੰ ਡਰਾਈਵ ਕਰਨ ਦੀ ਬਜ਼ੁਰਗਾਂ ਨੂੰ ਜ਼ਰੂਰਤ ਹੈਗੀ ਆ, ਬਿਲਕੁਲ ਸੁਣਨ ਦੀ ਜ਼ਰੂਰਤ ਆ ਉਹਨਾਂ ਨੂੰ ਵੀ ਕੀ ਉਹਨਾਂ ਦੇ ਨਾਲ ਵਾਪਰਿਆ। ਸੋ ਹਰ ਤਰ੍ਹਾਂ ਦੀ ਹੈਲਪ ਦੀ ਜ਼ਰੂਰਤ ਆ। ਬਹੁਤ ਸਾਰੇ ਅਜਿਹੇ ਬਜ਼ੁਰਗ ਆ ਜਿਹੜਾ ਆਪਣਾ ਖਿਆਲ ਜਿਹੜਾ ਨਹੀਂ ਰੱਖ ਸਕਦੇ, ਅਜਿਹੇ ਉੱਥੇ ਲੋਕਾਂ ਦੀ ਜ਼ਰੂਰਤ ਆ ਜਿਹੜੀ ਇਹਨਾਂ ਬਜ਼ੁਰਗਾਂ ਦੀ ਇੱਦਾਂ ਜਿਹੜੀ ਉਹ ਹੈਲਪ ਕਰ ਸਕਦੇ ਹੋਣ, ਕਿਉਂਕਿ ਇਸ ਟਾਈਮ ਜਿਹੜੇ ਦੁੱਖ ਦੇ ਵਿੱਚੋਂ ਉਹ ਲੰਘ ਰਹੇ ਆ, ਆਪਣੇ ਘਰ ਪਰਿਵਾਰ ਨੂੰ ਪੂਰੀ ਤਰ੍ਹਾਂ ਜਿਹੜਾ ਸੜਦੇ ਦੇਖਦੇ, ਕੀ ਪਤਾ ਕਿਸੇ ਦੇ ਸਾਹਮਣੇ ਕੋਈ ਜਿਹੜਾ ਸੜ ਗਿਆ ਹੋਵੇ, ਕੁਛ ਹੋਇਆ ਹੋਵੇ, ਉਹ ਮਨ ਦੇ ਵਿੱਚ ਟਰੌਮੇ ਦੇ ਵਿੱਚ ਜਿਹੜੇ ਹੁੰਦੇ ਨੇ, ਦੇ ਨੀਡ ਟੂ ਲੈਟ ਦੈਟ ਆਊਟ। ਸੋ ਜਿਹੜਾ ਵੀ ਕੋਈ ਜਿਸ ਵੀ ਫੀਲਡ ਦੇ ਵਿੱਚ ਹੈਗਾ ਆ, ਉਹ ਉੱਥੇ ਹੈਲਪ ਡੈਫੀਨੇਟਲੀ ਜਿਹੜਾ ਉਹ ਜਾ ਕੇ ਕਰ ਸਕਦਾ ਆ। ਉੱਥੇ ਹਰ ਇੱਕ ਦੀ ਹੈਲਪ ਦੀ ਜਿਹੜੀ ਉੱਥੇ ਜ਼ਰੂਰਤ ਹੈਗੀ ਆ,
ਕਿਸੇ ਵੀ ਤਰੀਕੇ ਦਾ ਵੋਲੰਟੀਅਰ ਜਿਹੜਾ ਆ ਕੋਈ ਕਰਨਾ ਚਾਹੁੰਦਾ ਉਹ ਕਰੇ। ਪਰ ਇੱਕ ਚੀਜ਼ ਇਹ ਵੀ ਜਿਹੜੀ ਧਿਆਨ ਰੱਖਣ ਦੀ ਨਾਲ ਦੇ ਨਾਲ ਜ਼ਰੂਰਤ ਆ ਵੀ ਏਅਰ ਕੁਆਲਿਟੀ ਕਾਫੀ ਬੈਡ ਆ, ਖਾਸ ਕਰਕੇ ਜੇ ਕਿਸੇ ਨੂੰ ਸਾਹ ਦੀ ਵਗੈਰਾ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਘਰੋਂ ਬਾਹਰ ਜਿਹੜੇ ਉਹ ਨਾ ਨਿਕਲਣ। ਅਜੇ ਵੀ ਏਅਰ ਕੁਆਲਿਟੀ ਕਾਫੀ ਜਿਹੜੀ ਡੇਂਜਰਸ ਲੈਵਲ ਦੇ ਉੱਤੇ ਪੱਧਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਤੁਸੀਂ ਦੇਖੋ ਹਰਜੋਤ ਸਿੰਘ ਜੀ, ਬਹੁਤ ਸਾਰੇ ਅਜਿਹੇ ਬਜ਼ੁਰਗ ਉੱਥੇ ਹੋਣਗੇ ਜਿਹੜੇ ਆਲਰੇਡੀ ਜਿਹੜੇ ਅਜਿਹੀਆਂ ਬਿਮਾਰੀਆਂ ਤੋਂ ਪੀੜਤ ਹੋਣਗੇ, ਸਾਹ ਦੀ ਕਰਕੇ ਅਸਥਮਾ ਵਗੈਰਾ, ਉਹਨਾਂ ਦੇ ਨਾਲ ਕਿੱਦਾਂ ਦਾ ਬਣ ਰਿਹਾ ਹੋਊਗਾ। ਕਿਸੇ ਨੂੰ ਕਈ ਚੀਜ਼ਾਂ ਤੋਂ ਅਲਰਜੀਜ਼ ਹੋਣਗੀਆਂ, ਉਹਨਾਂ ਨੂੰ ਐਪੀਪੈਨਸ ਦੀ ਉੱਥੇ ਕਈ ਤਰ੍ਹਾਂ ਦੀ ਚੀਜ਼ਾਂ ਦੀ ਜਿਹੜੀ ਜ਼ਰੂਰਤ ਹੋਣੀ ਆ। ਸੋ ਆਓ ਅੱਗੇ ਵੱਧ ਚੜ੍ਹ ਕੇ ਜਿਹੜਾ ਤੁਸੀਂ ਸਾਰੇ ਤਰੀਕੇ ਦਾ ਜਿਹੜਾ ਹਰ ਇੱਕ ਤਰੀਕੇ ਦਾ ਜਿਹੜਾ ਵੀ ਯੋਗਦਾਨ ਕਰ ਸਕਦੇ ਹੋ, ਚਾਹੇ ਛੋਟੇ ਤੋਂ ਛੋਟਾ ਆ, ਕੋਈ ਵੱਡਾ ਕਰ ਸਕਦਾ, ਕੋਈ ਜ਼ਿਆਦਾ ਕਰ ਸਕਦਾ, ਕੋਈ ਥੋੜ੍ਹਾ ਕਰ ਸਕਦਾ ਆ। ਕੋਈ ਇਹ ਨਾ ਸੋਚੇ ਵੀ ਮੇਰੀ ਇੱਕ ਚੀਜ਼ ਦੇ ਨਾਲ ਜਿਹੜਾ ਕੀ ਫ਼ਰਕ ਪੈਣਾ, ਬਿਲਕੁਲ ਫ਼ਰਕ ਪੈਂਦਾ। ਜਿਹਦੇ ਕੋਲ ਪਹੁੰਚੂਗੀ, ਜੇ ਉਸ ਦੇ ਨਾਲ ਜੀਵਨ ਬਚਦਾ ਆ, ਉਸ ਨੂੰ ਜਦੋਂ ਲੋੜ ਪੈਣ 'ਤੇ ਜਦੋਂ ਚੀਜ਼ ਮਿਲਦੀ ਆ ਤਾਂ ਉਹ ਸਾਰੀ ਉਮਰ ਜਿਹੜੀਆਂ ਅਸੀਸਾਂ ਦੁਆਵਾਂ ਹੀ ਜਿਹੜਾ ਉਹ ਦਿੰਦਾ ਆ। ਇਹ ਮੌਕਾ ਆ ਆਪਣੇ ਸਾਰੇ ਭੈਣ ਭਰਾਵਾਂ ਨੂੰ ਵੀ ਇਹ ਨਾ ਆਪਣੇ ਭੈਣ ਭਰਾ ਜਿਹੜੇ ਇਸ ਟਾਈਮ ਬਹੁਤ ਪੂਰੀ ਤਰ੍ਹਾਂ ਜਿਹੜੇ ਲਤਾੜੇ ਗਏ ਹੋਏ ਨੇ, ਪੀੜਤ ਜਿਹੜੇ ਇਸ ਟਾਈਮ ਹੈਗੇ ਨੇ, ਉਹਨਾਂ ਦੀ ਵੱਧ ਤੋਂ ਵੱਧ ਦਿਲ ਖੋਲ੍ਹ ਕੇ ਜਿਹੜੀ ਤੁਸੀਂ ਉਹਨਾਂ ਦੀ ਮਦਦ ਕਰੋ ਜੀ। ਸੋ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਪਹੁੰਚ ਰਹੇ ਹੈਗੇ ਕੈਲੀਫੋਰਨੀਆ ਦੇ ਵਿੱਚ। ਉਹ ਕਹਿੰਦੇ ਵੀ ਮੈਂ ਜਿਹੜੇ ਫਾਇਰ ਫਾਈਟਰਸ ਹੈਗੇ ਆ ਔਨ ਦਾ ਗਰਾਊਂਡ 'ਤੇ ਜਿਹੜੇ ਲੋਕ ਆ ਅਫੈਕਟਡ ਹੋਏ ਆ, ਅਤੇ ਫੀਮਾ ਦੇ ਜਿਹੜੇ ਬੰਦੇ ਹੈਗੇ ਆ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ, ਉਹਨਾਂ ਦੇ ਨਾਲ ਕਾਫੀ ਲੰਮਾ ਸਮਾਂ ਜਿਹੜਾ ਆ ਕਹਿੰਦੇ ਕੈਲੀਫੋਰਨੀਆ ਦੇ ਵਿੱਚ ਗੁਜ਼ਾਰੂੰਗਾ। ਅਤੇ ਉਹਦੇ ਨਾਲ ਉਹਨਾਂ ਦੇ ਨਾਲ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ, ਉਹਨਾਂ ਨੇ ਵੀ ਜੀ ਆਇਆਂ ਕਿਹਾ। ਹਾਲਾਂਕਿ ਉਹ ਪਿਛਲੇ ਸਮੇਂ ਤੋਂ ਕਾਫੀ ਉਹਨਾਂ ਦਾ ਜਿਹੜਾ ਵਿਰੋਧ ਚੱਲਦਾ ਰਹਿੰਦਾ ਹੈ, ਅਤੇ ਜਿਹੜੇ ਨਵੇਂ ਗਵਰਨਰ ਇਲੈਕਟ ਗੈਬਨ ਨਿਊਸਮ ਆ ਉਹ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਜੁਆਇਨ ਕਰਨਗੇ। ਅਤੇ ਲੇਟੈਸਟ ਸਰੋਤਿਆਂ ਨੂੰ ਦੱਸਦੀ ਜਾਈਏ, ਹੁਣ ਲੇਟੈਸਟ ਜਿਹੜੀ ਖਬਰ ਆ ਰਹੀ ਹੈ ਵੀ 74 ਬੰਦੇ ਕਨਫਰਮ ਹੋ ਚੁੱਕੇ ਆ, 1018 ਲੋਕ ਜਿਹੜੇ ਆ ਹਜੇ ਵੀ ਮਿਸਿੰਗ ਹੈਗੇ ਆ ਜੀ। ਸੋ 74 ਲੋਕ ਜਿਹੜੇ ਆ ਉੱਥੇ ਮਾਰੇ ਗਏ ਆ। ਸੋ ਇਹ ਜਿਹੜਾ ਚੀਜ਼ ਜਿਹੜਾ ਉਹ ਚੱਲ ਰਹੀ ਆ, ਤੁਸੀਂ ਤਸਵੀਰਾਂ ਦੇਖੋ ਜੇ ਹਰਜੋਤ ਸਿੰਘ ਜੀ, ਫਾਇਰ ਫਾਈਟਰਸ ਦੀਆਂ ਦਿਨ ਰਾਤ ਜਿਹੜੀ ਉਹ ਮਿਹਨਤ ਕਰ ਰਹੇ ਆ, ਮਤਲਬ ਟੋਟਲੀ ਬਰਨ ਟੂ ਐਸ਼ਿਜ਼ ਜਿੱਦਾਂ ਕਹਿੰਦੇ ਨੇ ਨਾ, ਸਿਰਫ ਰਾਖ ਜਿਹੜੀ ਆ ਉੱਥੇ ਉਹ ਬਚੀ ਆ। ਇੱਦਾਂ ਦੀਆਂ ਕਮਿਊਨਿਟੀਆਂ ਜਿਹੜੀਆਂ ਉਹ ਇਸ ਟਾਈਮ ਜਿਹੜੀਆਂ ਬਣ ਚੁੱਕੀਆਂ ਵੀ ਕੁਛ ਵੀ ਆਲੇ ਦੁਆਲੇ ਜਿਹੜਾ ਉਹ ਲੱਭਦਾ ਨਹੀਂ, ਜਿੱਦਾਂ ਆਪਾਂ ਦੱਸਦੇ ਖੰਡਰੇ ਲੱਗਦੇ ਆ। ਬਿਲਕੁਲ ਇਹ ਇੱਥੇ ਮੂਵੀਆਂ 'ਚ ਤੁਸੀਂ ਦੇਖਦੇ ਹੁੰਦੇ ਇੱਦਾਂ ਦਾ। ਹਾਂ ਜੀ, ਦੇਖੋ ਵੀ ਨਾਲ ਇਹ ਵੀ ਦੇਖ ਰਹੇ ਹਾਂ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਦਿਲ ਖੋਲ੍ਹ ਕੇ ਜਿਹੜੀ ਆ ਉਹ ਹੈਲਪ ਵੀ ਜਿਹੜੀ ਆ ਅਜਿਹੇ ਮੌਕੇ ਦੇ ਉੱਤੇ ਕਰ ਰਹੇ ਹੈਗੇ ਨੇ। ਤੇ ਜੇ ਕੋਈ ਹੋਰ ਵੀ ਆਪਣਾ ਪੰਜਾਬੀ ਕਮਿਊਨਿਟੀ ਦੇ ਕੋਈ ਭੈਣ ਭਰਾ ਜਿਹੜਾ ਉੱਥੇ ਮਦਦ ਕਰ ਰਿਹਾ, ਜਾ ਰਿਹਾ, ਜਾਂ ਕੋਈ ਅਪਡੇਟ ਦੇਣੀ ਚਾਹੁੰਦਾ ਆ, ਤੇ ਤੁਸੀਂ ਕਾਲ ਕਰਕੇ ਜ਼ਰੂਰ ਸਾਡੇ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਦੱਸ ਦਿਓ, ਤਾਂ ਕਿ ਹੋਰ ਸਰੋਤਿਆਂ ਨੂੰ ਵੀ ਪਤਾ ਲੱਗ ਜਾਏ। ਕਈ ਵਾਰ ਵਲੰਟੀਅਰ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ। ਸਟੂਡੀਓ ਦਾ ਟੈਲੀਫੋਨ ਨੰਬਰ 408 272 5200 ਹੈਗਾ ਆ ਜੀ। ਤੇ ਆਪਾਂ ਅਗਲੀ ਖਬਰ ਵੱਲ ਚੱਲੀਏ। ਬਿਲਕੁਲ ਜੀ, ਅਗਲੀ ਖਬਰ ਵੱਲ ਵਧਣ ਤੋਂ ਪਹਿਲਾਂ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ ਹੈ। ਬ੍ਰੇਕ ਦੇ ਉੱਤੇ ਆਪਾਂ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਤੇ ਅਮਰੀਕਾ ਦੀ ਸਿਆਸਤ ਦੇ ਵਿੱਚ ਹੋਰ ਜਿਹੜਾ ਕੀ ਕੁਛ ਇਸ ਟਾਈਮ ਭਖਿਆ ਪਿਆ ਜਿਹੜਾ ਮਸਲਾ, ਉਸ ਨੂੰ ਲੈ ਕੇ ਗੱਲ ਕਰਾਂਗੇ। ਬ੍ਰੈਕਸਿਟ ਦਾ ਵੀ ਬਹੁਤ ਰੌਲਾ ਜਿਹੜਾ ਇਸ ਟਾਈਮ ਜਿਹੜੀ ਸਰਗਰਮੀ ਆ ਬਹੁਤ ਵਧੀ ਹੋਈ ਆ, ਉਸ ਦੇ ਬਾਰੇ ਆਪਾਂ ਜਾਣਕਾਰੀਆਂ ਦੇਵਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ
ਬਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਬਹੁਤੀ ਵਾਰ ਸਾਨੂੰ ਆਪਣੇ ਹੱਕਾਂ ਬਾਰੇ ਪਤਾ ਨਹੀਂ ਹੁੰਦਾ। ਕਹਿੰਦੇ ਕੋਈ ਵੀ ਕੇਸ ਮਾੜਾ ਜਾਂ ਚੰਗਾ ਨਹੀਂ ਹੁੰਦਾ, ਮਾੜੇ ਹੁੰਦੇ ਨੇ ਬੰਦੇ ਜੋ ਇਹਨਾਂ ਦੀ ਪੈਰਵੀ ਕਰਦੇ ਹਨ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਈ ਗੁੰਝਲਦਾਰ ਕੇਸਾਂ ਨੂੰ ਸੁਲਝਾ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਉਹਨਾਂ ਦਾ ਹੱਕ ਵੀ ਦਿਵਾ ਚੁੱਕੇ ਹਨ। ਸਿਆਟਲ ਅਤੇ ਫਰੀਮੌਂਟ ਤੋਂ ਬਾਅਦ ਇਹਨਾਂ ਦਾ ਆਫਿਸ ਖੁੱਲ ਚੁੱਕਿਆ ਹੈ ਸੈਕਰਾਮੈਂਟੋ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167607112 916 760 7112। ਕਾਲ ਕਰਕੇ ਤੁਸੀਂ ਮੁਫਤ ਸਲਾਹ ਵੀ ਲੈ ਸਕਦੇ ਹੋ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਲਾਅ ਫਰਮ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸਡ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਦੇਵੀ ਮਖਸੂਸਪੁਰੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਹਰਜੋਤ ਸਿੰਘ ਜੀ, ਆਪਣਾ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ ਜਲਦੀ ਜੇ ਆਪਾਂ ਦੇਖੀਏ ਤੇ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫਿਰ ਨੈਂਸੀ ਪਲੋਸੀ ਨੂੰ ਹਾਊਸ ਦਾ ਲੀਡਰ ਬਣਾਉਣ ਦੇ ਲਈ, ਸਪੀਕਰ ਬਣਾਉਣ ਦੇ ਲਈ ਆਪਣੇ ਸਮਰਥਨ ਦੀ ਪੇਸ਼ਕਸ਼ ਜਿਹੜੀ ਉਹ ਕਰ ਦਿੱਤੀ ਆ। ਉਹ ਕਹਿੰਦੇ ਵੀ ਜਿਹੜੇ ਇਹਨਾਂ ਦਾ ਵਿਰੋਧ ਕਰ ਰਹੇ ਆ ਉਹ ਆਪਣਾ ਟਾਈਮ ਜਿਹੜਾ ਵੇਸਟ ਕਰ ਰਹੇ ਨੇ, ਜਾਇਆ ਕਰ ਰਹੇ ਨੇ ਅਤੇ ਇਹ ਡਿਜ਼ਰਵਿੰਗ ਨੈਂਸੀ ਪਲੋਸੀ ਹੈਗੀ ਆ ਅਤੇ ਇਸ ਨੂੰ ਜਿਹੜਾ ਜ਼ਰੂਰ ਆ ਜਿਹੜਾ ਲੀਡਰ ਜਿਹੜਾ ਆ ਇਹਨਾਂ ਨੂੰ ਆਪਣੀ ਡੈਮੋਕ੍ਰੇਟ ਪਾਰਟੀ ਨੂੰ ਬਣਾ ਦੇਣਾ ਚਾਹੀਦਾ ਆ। ਉੱਧਰ ਜੇ ਦੱਸਦੇ ਜਾਈਏ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਨਵੇਂ ਚੁਣੇ ਕੁਛ ਕਾਂਗਰਸਮੈਨ, ਕਾਂਗਰਸ ਵੂਮੈਨ ਆ, ਉਹ ਇਹਨਾਂ ਦਾ ਵਿਰੋਧ ਕਰ ਰਹੇ ਆ ਵੀ ਹੁਣ ਕਿਸੇ ਨਵੇਂ ਚਿਹਰੇ ਨੂੰ ਮੌਕਾ ਮਿਲਣਾ ਚਾਹੀਦਾ ਆ। ਕੁਛ ਦਿਨ ਪਹਿਲਾਂ ਦੀ ਗੱਲ ਆ, ਇਲੈਕਸ਼ਨ ਤੋਂ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਨੈਂਸੀ ਨੂੰ ਡਿਫਰੈਂਟ ਜਿਹੜੇ ਨਾਮ ਕਹਿ ਰਹੇ ਸੀ ਵੀ MS-13 ਲਵਰ ਆ, ਹਾਈ ਟੈਕਸ, ਹਾਈ ਕ੍ਰਾਈਮ ਨੈਂਸੀ ਪਲੋਸੀ ਆ। ਅਤੇ ਹੁਣ ਜਿਹੜਾ ਆ ਉਹਨਾਂ ਨੂੰ ਵੀ ਪਤਾ ਆ ਵੀ ਕੁਛ ਕੁ ਜਿਹੜੇ 14-15 ਕਾਂਗਰਸ ਜਿਹੜੇ ਮੈਨ ਹੈਗੇ ਆ ਜਾਂ ਕਾਂਗਰਸ ਵੀਮੈਨ ਆ ਉਹ ਨੈਂਸੀ ਪਲੋਸੀ ਦੇ ਉਲਟ ਆ। ਅਤੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਆ ਰਿਪਬਲਿਕਨ ਪਾਰਟੀ ਵੱਲੋਂ ਜਿਹੜੇ ਕੁਛ ਲੋਕ ਆ ਉਹ ਤੁਹਾਡੀ ਸਪੋਰਟ ਕਰਨਗੇ ਸਪੀਕਰਸ਼ਿਪ ਦੀ ਪੋਜੀਸ਼ਨ ਦੇ ਲਈ। ਅਤੇ ਇਹਦੇ ਸੰਬੰਧ ਦੇ ਵਿੱਚ ਨੈਂਸੀ ਪਲੋਸੀ ਨੇ ਕਿਹਾ ਵੀ ਮੈਂ ਨਹੀਂ ਕੋਈ ਹੈਲਪ ਨਹੀਂ ਲੈਣੀ ਹੈਗੀ ਜਿਹੜੀ ਰਿਪਬਲਿਕਨਸ ਦੀ। ਸੋ ਇਹ ਕਾਫੀ ਜਿਹੜਾ ਮਾਹੌਲ ਇੱਦਾਂ ਦਾ ਹੁਣ ਬਣਿਆ ਹੋਇਆ ਹੈਗਾ ਆ। ਖਾਸ ਕਰਕੇ ਜਿਹੜੀ ਆ ਸਪੀਕਰਸ਼ਿਪ ਦੀ ਮਿਨੋਰਿਟੀ ਲੀਡਰ ਜਿਹੜੀ ਆ ਉਹਦੀ ਜਿਹੜੀ ਹੁਣ ਸਪੀਕਰ ਹੁਣ ਤਾਂ ਮੈਜੋਰਟੀ 'ਚ ਹੋ ਗਿਆ ਕਾਂਗਰਸ ਵਾਲੇ ਉਹਨਾਂ ਦੀ ਪੋਜੀਸ਼ਨ ਦੇ ਲਈ।
ਤੇ ਅਗਲੀ ਖਬਰ ਇੱਕ ਅਰਜਨਟੀਨਾ ਦੇ ਵਿੱਚ ਕਹਿੰਦੇ ਪਈ ਇੱਕ ਸਬਮਰੀਨ ਜਿਹੜੀ ਆ ਮਿਸਿੰਗ ਸੀਗੀ ਲਗਭਗ 1 ਸਾਲ ਪਹਿਲਾਂ, ਜਿਹਦੇ ਉੱਤੇ 44 ਦੇ ਕਰੀਬ ਲੋਕ ਸੀਗੇ ਤੇ ਉਹ ਹੁਣ 1 ਸਾਲ ਬਾਅਦ ਲੱਭੀ ਹੈਗੀ ਆ। ਬਿਲਕੁਲ 2850 ਫੁੱਟ ਡੂੰਘੀ ਜਿਹੜੀ ਉਹ ਹਾਦਸਾਗ੍ਰਸਤ ਹੋਈ ਪਈ ਸੀਗੀ, 850 ਮੀਟਰ ਕਹਿ ਸਕਦੇ ਹਾਂ। ਡੀਜ਼ਲ ਇੰਜਨ ਦੇ ਨਾਲ ਜਿਹੜੀ ਕਹਿੰਦੇ ਆ ਉਹ ਚੱਲਣ ਵਾਲੀ ਇਹ ਸਬਮਰੀਨ ਸੀਗੀ ਜਿਹੜੀ ਇੰਪਲੋਜਨ ਦਾ ਸ਼ਿਕਾਰ ਹੋਈ। ਇੰਪਲੋਜਨ ਮਤਲਬ ਅੰਦਰ ਨੂੰ ਜਿਹੜੀ ਸਬਮਰੀਨ ਆ ਉਹ ਧੱਸ ਗਈ, ਜਿਸ ਕਰਕੇ ਉਹ ਹਾਦਸਾਗ੍ਰਸਤ ਜਿਹੜੀ ਹੋ ਗਈ। 5 ਸਾਲ ਪਹਿਲਾਂ ਹੀ ਕਹਿੰਦੇ ਉਸ ਦੇ ਵਿੱਚ ਨਵੇਂ ਇੰਜਨ ਅਤੇ ਨਵੀਆਂ ਬੈਟਰੀਆਂ ਜਿਹੜੀਆਂ ਉਹ ਪਾਈਆਂ ਗਈਆਂ ਸੀਗੀਆਂ ਅਤੇ ਸ਼ੈਲਫ ਲਾਈਫ ਇਸ ਦੀ 30 ਸਾਲ ਤੱਕ ਜਿਹੜੀ ਆ ਉਹ ਜਿਹੜੀ ਨਾਪੀ ਗਈ ਸੀਗੀ ਵੀ ਇਹ ਇੰਨੇ ਸਮਾਂ ਜਿਹੜੀ ਉਹ ਕੱਢ ਸਕਦੀ ਆ, ਪਰ ਕਹਿੰਦੇ ਆ ਵੀ ਉਹ ਅਚਾਨਕ ਹਾਦਸਾਗ੍ਰਸਤ ਜਿਹੜੀ ਹੋ ਗਈ। ਅਤੇ ਕੁਛ ਸਮਾਂ ਪਹਿਲਾਂ ਜਿਹੜੇ ਅਰਜਨਟੀਨਾ ਦੀ ਨੇਵੀ ਆ ਉਹਨਾਂ ਨੇ ਇਸ਼ਾਰਾ ਕੀਤਾ ਸੀ ਵੀ ਉਹਨਾਂ ਨੂੰ ਲੱਗਦਾ ਆ ਵੀ ਕੁਛ ਲੱਭਾ ਹੈਗਾ ਆ, ਅਤੇ ਉਹ ਪੁਆਇੰਟ ਆਫ ਇੰਟਰਸਟ ਜਿਹੜਾ ਉਹ ਸੀਗਾ। ਅਤੇ ਉੱਥੇ ਬਾਅਦ ਦੇ ਵਿੱਚ ਜਦੋਂ ਪਤਾ ਲੱਗਾ ਤਾਂ ਇਹ ਉਹਨਾਂ ਨੇ ਕਨਫਰਮ ਕੀਤਾ ਵੀ ਇਸ ਜਿਹੜੀ ਇਹ ਉਹੀ ਸਬਮਰੀਨ ਸੀ ਜਿਸ ਦੇ ਵਿੱਚ 44 ਲੋਕ ਜਿਹੜੇ ਸਵਾਰ ਸੀਗੇ। ਅਰਜਨਟੀਨਾ ਦੀ ਪਹਿਲੀ ਫੀਮੇਲ ਸਬਮਰੀਨ ਆਫਿਸਰ ਜਿਹੜੀ ਆ ਇਲੀਨੀਆ ਕ੍ਰਾਜ਼ੈਕ ਜਿਹੜੀ ਆ ਉਹ ਇਸ ਕਰੂ ਦੇ ਵਿੱਚ ਸੀਗੀ ਅਤੇ ਉਹ ਵੀ ਇਸ ਹਾਦਸੇ ਦਾ ਜਿਹੜੀ ਆ ਉਹ ਸ਼ਿਕਾਰ ਹੋਈ ਆ। 1 ਸਾਲ ਬਾਅਦ ਜਿਹੜੇ ਆ ਇਸ ਦੇ ਜਿਹੜਾ ਕਹਿ ਲਓ ਵੀ ਲੱਭਾ ਆ ਹਾਦਸਾਗ੍ਰਸਤ ਹੋਈ ਸਬਮਰੀਨ ਜਿਹੜੀ ਆ 2850 ਫੁੱਟ ਡੂੰਘੇ ਪਾਣੀ ਦੇ ਵਿੱਚੋਂ ਲੱਭੀ ਆ ਜੀ। ਅਤੇ ਅਗਲੀਆਂ ਕੁਛ ਖਬਰਾਂ ਵੱਲ ਚਲੀਏ, ਜੇ ਟਰੱਕਿੰਗ ਨਾਲ ਰਿਲੇਟਡ ਵੀ ਆਪਾਂ ਗੱਲਬਾਤ ਕਰੀਏ। ਇੱਕ ਖਬਰ ਆ ਰਹੀ ਮਿਸੀਸਿਪੀ ਦੇ ਵਿੱਚ ਇੱਕ ਜਿਹੜਾ ਟਰੱਕ ਡਰਾਈਵਰ ਆ ਅਕਤੂਬਰ ਦੇ ਮਹੀਨੇ 'ਚ ਉਸਨੇ ਹਾਈਵੇ ਦੇ ਉੱਤੇ ਜਿਹੜਾ ਕਰੈਸ਼ ਕੀਤਾ, ਜਿਹਦੇ ਵਿੱਚ ਜਿੱਦਾਂ ਕਾਫੀ ਲੋਕਾਂ ਦੀ ਮੌਤ ਵੀ ਹੋਈ ਸੀ। ਜੈਕ ਈ ਸੈਟਰਫੀਲਡ 29 ਸਾਲਾਂ ਦਾ ਸੀ। ਕਹਿੰਦੇ ਵੀ ਇਹਦਾ ਲਾਇਸੈਂਸ ਵੀ ਸਸਪੈਂਡ ਸੀਗਾ ਅਤੇ DUI ਡਰੰਕ ਡਰਾਈਵਿੰਗ 'ਤੇ ਵੀ ਡਰਾਈਵ ਕਰ ਰਿਹਾ ਸੀ। ਦੇਖੋ ਟਰੱਕ ਚਲਾ ਰਿਹਾ ਸੀ ਅਤੇ ਉਹਨੂੰ 12 ਜਿਹੜੀਆਂ ਫੈਲਨੀਜ਼ ਦੇ ਨਾਲ ਚਾਰਜ ਕੀਤਾ ਗਿਆ ਹੈਗਾ ਆ ਅਤੇ 3 ਕਾਊਂਟਸ ਈਚ ਆਫ ਲੀਵਿੰਗ ਦਾ ਸੀਨ ਆਫ ਫੈਟਲ ਐਕਸੀਡੈਂਟ। ਅਤੇ ਜਿੱਥੇ ਐਕਸੀਡੈਂਟ ਹੋਇਆ ਉਹਨੂੰ ਛੱਡ ਕੇ ਵੀ ਭੱਜ ਗਿਆ। ਸੋ ਦੇਖੋ ਇਹ ਇੰਨਾ ਕੁਛ ਵੀ ਜਿਹੜਾ ਇਹ ਹੋ ਰਿਹਾ, ਜਦੋਂ ਕਿ ਕਹਿੰਦੇ ਸਲੋ ਟ੍ਰੈਫਿਕ ਚੱਲ ਰਿਹਾ ਸੀ ਇੰਟਰਸਟੇਟ 83 'ਤੇ ਯੂਨੀਅਨ ਡਿਪੋਜ਼ਿਟ ਰੋਡ ਦੇ ਵਿੱਚ, ਅਤੇ 2 ਬੰਦੇ ਅਤੇ ਇੱਕ 16 ਸਾਲਾਂ ਦੀ ਜਿਹੜੀ ਕੁੜੀ ਆ ਉਹਦੀ ਜਿਹੜੀ ਆ ਮੌਕੇ 'ਤੇ ਹੀ ਜਿਹੜੀ ਉੱਥੇ ਮੌਤ ਹੋ ਗਈ ਸੀ ਜਦੋਂ ਇਸ ਨੇ ਆਪਣਾ ਟਰੱਕ ਆ ਜਿਹੜਾ ਉਹਨਾਂ ਦੀ ਕਾਰ ਦੇ ਵਿੱਚ ਮਾਰਿਆ ਸੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ, ਹਰਜੋਤ ਸਿੰਘ ਜੀ ਕਹਿੰਦੇ ਵੀ ਹੁਣ ਥੈਂਕਸ ਗਿਵਿੰਗ ਦਾ ਦਿਨ ਆਉਣੇ ਆ ਤਾਂ ਉਹਦੇ ਵਿੱਚ ਜਿਹੜੇ ਕਿਉਂਕਿ ਬਹੁਤ ਸਾਰਾ ਸਮਾਨ ਜਿਹੜਾ ਟਰੱਕਾਂ ਦੇ ਉੱਤੇ ਇੱਕ ਇਲਾਕੇ ਤੋਂ ਦੂਜੇ ਇਲਾਕੇ ਦੇ ਵਿੱਚ ਜਾਂਦਾ ਹੈ, ਅਤੇ ਕਹਿੰਦੇ ਸਭ ਤੋਂ ਇਹ ਟਰੱਕ ਦੇ ਵਿੱਚ ਚੋਰੀ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਆ ਉਹ ਸਮਾਂ ਜਿਹੜਾ ਮੰਨਿਆ ਜਾਂਦਾ ਹੈ, ਸਭ ਤੋਂ ਜ਼ਿਆਦਾ ਇਹਦਾ ਚੋਰੀਆਂ ਹੁੰਦੀਆਂ। ਤਕਰੀਬਨ ਕਹਿੰਦੇ $9 ਮਿਲੀਅਨ ਤੱਕ ਦਾ ਜਿਹੜਾ ਸਮਾਨ ਆ ਉਹ ਚੋਰੀ ਹੋ ਜਾਂਦਾ ਆ। ਕਹਿੰਦੇ ਸਭ ਤੋਂ 3 ਜਿਹੜੇ ਸੂਬੇ ਜਿਨ੍ਹਾਂ ਵਿੱਚ ਇਹ ਇੱਥੇ ਚੋਰੀਆਂ ਹੁੰਦੀਆਂ ਆ, ਪਹਿਲੇ ਨੰਬਰ 'ਤੇ ਕੈਲੀਫੋਰਨੀਆ, ਦੂਜੇ 'ਤੇ ਟੈਕਸਸ, ਤੀਜੇ 'ਤੇ ਫਲੋਰੀਡਾ। ਇਹਨਾਂ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਚੋਰੀਆਂ ਆ ਇਹ ਹੁੰਦੀਆਂ ਨੇ, ਅਤੇ ਜ਼ਿਆਦਾਤਰ ਕਹਿੰਦੇ ਵੀ ਜਿਹੜੇ ਚੋਰ ਆ ਵੇਅਰ ਹਾਊਸ, ਪਾਰਕਿੰਗ ਲਾਟਸ ਜਾਂ ਟਰੱਕ ਸਟਾਪ ਦੇ ਉੱਤੇ ਤੁਹਾਡੇ ਜਿਹੜੇ ਟ੍ਰੇਲਰਸ ਹੁੰਦੇ ਆ ਉਹਨਾਂ ਦੇ ਉੱਤੇ ਜਿਹੜਾ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਸਮਾਨ ਕੱਢ ਕੇ ਚੋਰੀ ਕਰਕੇ ਲਿਜਾਣ ਦੀਆਂ ਕੋਸ਼ਿਸ਼ਾਂ ਕਰਦੇ ਨੇ, ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਚੋਰੀ ਹੋਣ ਵਾਲਾ ਸਮਾਨ ਫੂਡ ਅਤੇ ਬੈਵਰੇਜਸ ਹੁੰਦਾ ਆ, ਫਿਰ ਇਲੈਕਟ੍ਰੋਨਿਕ ਅਤੇ ਹਾਊਸ ਹੋਲਡ ਜਿਹੜੀਆਂ ਗੁੱਡਸ ਆ ਉਹ ਹੁੰਦੀਆਂ ਆ। ਸੋ ਸਾਰੇ ਹੀ ਜਿਹੜੇ ਟਰੱਕਰਸ ਆ ਜਿਹੜੇ ਚਾਹੇ ਕੋਈ ਆਪਣਾ ਜਿਹੜਾ ਓਨਰ ਓਪਰੇਟਰ ਖੁਦ ਚੱਲ ਰਿਹਾ ਜਾਂ ਡਰਾਈਵਰ ਕਿਸੇ ਦੇ ਲਈ ਡਰਾਈਵ ਕਰ ਰਿਹਾ, ਉਹ ਬਹੁਤ ਜ਼ਿਆਦਾ ਧਿਆਨ ਰੱਖਣ, ਕਿਉਂਕਿ ਇਹ ਜਦੋਂ ਚੋਰੀਆਂ ਕਰਦੇ ਨੇ ਜਿਹੜਾ ਇਸ ਮਨਸ਼ਾ ਦੇ ਨਾਲ ਚੋਰੀ ਕਰਨ ਦੇ ਲਈ ਆਇਆ ਆ, ਅਤੇ ਕਈ ਵਾਰੀ ਉਹਦੇ ਕੋਲ ਮਾਰੂ ਹਥਿਆਰ ਵੀ ਜਿਹੜਾ ਆ ਉਹ ਹੋ ਸਕਦਾ ਹੁੰਦਾ ਆ। ਸੋ ਪਲੀਜ਼ ਜਿਹੜਾ ਆ ਇਸ ਹਿਸਾਬ ਦੇ ਨਾਲ ਜਿਹੜਾ ਆ ਉਹ ਟੇਕ ਕੇਅਰ ਤੁਸੀਂ ਕਰਕੇ ਰੱਖੋ। ਅਤੇ ਕਹਿੰਦੇ ਪਿਛਲੇ 5 ਸਾਲਾਂ ਦੇ ਜਿਹੜੇ ਥੈਂਕਸ ਗਿਵਿੰਗ ਪੀਰੀਅਡ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਬਾਕੀ ਸਮਿਆਂ ਦੇ ਮੁਤਾਬਕ 26% ਵੱਧ ਚੋਰੀਆਂ ਜਿਹੜੀਆਂ ਆ ਇਸ ਥੈਂਕਸ ਗਿਵਿੰਗ ਦੇ ਵੀਕਐਂਡ ਦੇ ਦੌਰਾਨ, ਇਸ ਪੀਰੀਅਡ ਦੇ ਦੌਰਾਨ ਜਿਹੜੀਆਂ ਆ ਉਹ ਹੁੰਦੀਆਂ ਨੇ, ਅਤੇ $9.5 ਮਿਲੀਅਨ ਤੱਕ ਦਾ ਜਿਹੜਾ ਸਮਾਨ ਜਿਹੜਾ ਆ ਉਹ ਕਾਰਗੋ ਜਿਹੜੇ ਥੀਵਸ ਆ ਉਹ ਚੋਰੀ ਕਰਦੇ ਨੇ। ਸੋ ਸਾਰੇ ਜਾਣੇ ਬਹੁਤ ਜਿਹੜੇ ਸਤਰਕਤਾ ਜਿਹੜੀ ਆ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਜਿਹੜੀ ਉਹਨਾਂ ਨੂੰ ਵਰਤਣੀ ਚਾਹੀਦੀ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਟੈਸਲਾ ਕੰਪਨੀ ਹੈਗੀ ਆ ਫਰੀਮਾਉਂਟ ਦੇ ਵਿੱਚ ਆ, ਟੈਸਲਾ ਨੇ ਹੁਣ ਜਿਹੜੀਆਂ ਆ ਟਰੱਕਿੰਗ ਕੰਪਨੀਆਂ ਜਿਹੜੀਆਂ ਕੁਛ ਬਾਈ ਕੀਤੀਆਂ ਹੈਗੀਆਂ ਆ, ਕਿਉਂਕਿ ਟੈਸਲਾ ਦੇ ਜਿਹੜੇ
CEO ਹੈਗੇ ਆ ਇਲੋਨ ਮਸਕ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜਿਹੜੀਆਂ ਆ ਕੁਛ ਕੁ ਟਰੱਕਿੰਗ ਕੰਪਨੀਆਂ ਬਾਈ ਕੀਤੀਆਂ ਆ ਤਾਂ ਕਿ ਜਿਹੜਾ ਟੈਸਲਾ ਦਾ ਮਾਡਲ 3 ਆ ਉਹਨੂੰ ਜਲਦੀ ਤੋਂ ਜਲਦੀ ਜਿਹੜਾ ਡਿਲੀਵਰ ਕੀਤਾ ਜਾ ਸਕੇ ਲੋਕਾਂ ਤੱਕ। ਕਹਿੰਦੇ ਜੇ ਅਸੀਂ ਰੇਲ ਨੂੰ ਯੂਜ਼ ਕਰਦੇ ਆ ਤੇ ਉਹਦੇ ਨਾਲ ਤੇ ਦੂਸਰੇ ਪਾਸੇ ਟਰੱਕ ਨੂੰ ਯੂਜ਼ ਕਰਦੇ 1 ਮਹੀਨਾ ਪਹਿਲਾਂ ਅਸੀਂ ਟਰੱਕ ਦੇ ਵਿੱਚ ਡਿਲੀਵਰ ਕਰ ਸਕਦੇ ਹੈਗੇ ਆ। ਸੋ ਟੈਸਲਾ ਵਾਲੇ ਜਿਹੜੀ ਆ ਮਾਸ ਪ੍ਰੋਡਕਸ਼ਨ ਕਰ ਰਹੇ ਹੈਗੇ ਆ ਕਾਰਾਂ ਦੀ ਹੁਣ, ਤੇ ਉਹ ਚਾਹੁੰਦੇ ਆ ਵੀ ਜਲਦੀ ਤੋਂ ਜਲਦੀ ਜਿਹੜੀ ਆ ਲੋਕਾਂ ਤੱਕ ਜਿਨ੍ਹਾਂ ਨੇ ਆਰਡਰ ਕੀਤੀਆਂ ਪਹੁੰਚ ਜਾਏ ਕਾਰ। ਤੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਟੈਸਲਾ ਇੱਕ ਇੱਦਾਂ ਦੀ ਕੰਪਨੀ ਹੈ ਜਿਨ੍ਹਾਂ ਨੇ ਕੋਈ ਵੀ ਆਪਣਾ ਸ਼ੋਰੂਮ ਨਹੀਂ ਜਿਹੜਾ ਬਣਾਇਆ ਹੈਗਾ, ਤੇ ਤੁਸੀਂ ਡਾਇਰੈਕਟਲੀ ਆਨਲਾਈਨ ਜਿਹੜੀ ਆ ਉਹਨਾਂ ਦੇ ਡੀਲਰਸ਼ਿਪ ਨਹੀਂ, ਸ਼ੋਰੂਮ ਤਾਂ ਉਹਨਾਂ ਦੇ ਹੈਗੇ ਆ ਕਈ ਥਾਵਾਂ ਦੇ ਉੱਤੇ, ਕੋਈ ਡੀਲਰਸ਼ਿਪ ਹੈ ਨਹੀਂ। ਸੋ ਉੱਥੋਂ ਤੁਸੀਂ ਡਾਇਰੈਕਟਲੀ ਟੈਸਲਾ ਕੰਪਨੀ ਤੋਂ ਹੀ ਆ ਜਿਹੜੀ ਕਾਰ ਬਾਈ ਕਰ ਸਕਦੇ ਹੈਗੇ ਆਨਲਾਈਨ। ਸੋ ਜਦੋਂ ਇਹ ਮਾਡਲ ਜਿਹੜਾ 3 ਜਿਹੜਾ ਹਰਜੋਤ ਸਿੰਘ ਜੀ ਆਇਆ ਸੀ ਉਦੋਂ ਹਜ਼ਾਰਾਂ ਹੀ ਲੋਕਾਂ ਨੇ ਜਿਹੜੇ ਆ ਇਸ ਨੂੰ ਜਿਹੜਾ ਪ੍ਰੀ ਬੁਕਿੰਗ ਜਿਹੜੀ ਇਸ ਦੀ ਕਰ ਦਿੱਤੀ ਸੀਗੀ। ਸੋ ਹੁਣ ਵੀ ਜਿਹੜੇ ਕਈ ਟਰੱਕ ਇਹਨਾਂ ਨੇ ਜਿਹੜਾ ਲੈ ਕੇ ਆਉਣਾ ਹੈ ਉਸ ਨੂੰ ਲੈ ਕੇ ਵੀ ਕਈਆਂ ਨੇ ਜਿਹੜੀ ਪ੍ਰੀ ਬੁਕਿੰਗ ਕੀਤੀ ਹੈ। ਪਰ ਕਹਿੰਦੇ ਇਸ ਟਾਈਮ ਹੁਣ ਫਸਟ ਟੂ ਮਾਰਕੀਟ ਦੇ ਚੱਕਰ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਰੌਲਾ ਜਿਹੜਾ ਚੱਲ ਰਿਹਾ ਆ ਵੀ ਇਲੈਕਟ੍ਰੋਨਿਕ ਜਿਹੜੇ ਇਲੈਕਟ੍ਰਿਕ ਟਰੱਕ ਜਿਹੜੇ ਆ ਇਹ ਪਹਿਲੋਂ ਆਉਣਗੇ ਜਾਂ ਹਾਈਡਰੋਜਨ ਦੇ ਨਾਲ ਚੱਲਣ ਵਾਲਾ ਜਿਹੜਾ ਨਿਕੋਲਾ ਕਰਕੇ ਜਿਹੜੀ ਇੱਕ ਹੋਰ ਕੰਪਨੀ ਹੈਗੀ ਆ ਉਹਨਾਂ ਦੇ ਟਰੱਕ ਜਿਹੜੇ ਪਹਿਲੋਂ ਆਉਣਗੇ। ਸੋ ਦੋਨੋਂ ਹੀ ਕੰਪਨੀਆਂ ਦੀ ਇਸ ਟਾਈਮ ਦੌੜ ਜਿਹੜੀ ਆ ਉਹ ਲੱਗੀ ਹੋਈ ਆ। ਨਿਕੋਲੋ ਟਰੱਕ ਦੀ ਜਿਹੜੀ ਕਹਿੰਦੇ ਉਹਦੇ ਵਿੱਚ ਪਾਵਰ ਵੀ ਆ ਅਤੇ ਉਹਦੀ ਰੇਂਜ ਵੀ ਜਿਹੜੀ ਆ ਉਹ ਜ਼ਿਆਦਾ ਹੈਗੀ ਆ, ਪਰ ਸਭ ਤੋਂ ਵੱਡੀ ਗੱਲ ਇਹੀ ਰਹਿਣੀ ਆ ਹਰਜੋਤ ਸਿੰਘ ਜੀ ਵੀ ਹਾਈਡਰੋਜਨ ਫਿਲਿੰਗ ਸਟੇਸ਼ਨ ਜਿਹੜੇ ਕਿੱਦਾਂ ਹੋਣਗੇ। ਸੇਮ ਜਿੱਦਾਂ ਟੈਸਲਾ ਵਾਲਿਆਂ ਨੂੰ ਜਿਹੜਾ ਇਸ ਟਾਈਮ ਰੌਲਾ ਆ ਵੀ ਇਹਨਾਂ ਨੂੰ ਚਾਰਜਿੰਗ ਪੁਆਇੰਟਸ ਜਿਹੜੇ ਚਾਰਜਰ ਸਟੇਸ਼ਨਸ ਆ ਉਹ ਕਿੱਦਾਂ ਜਿਹੜੇ ਇੰਨੇ ਜ਼ਿਆਦਾ ਜਿਹੜਾ ਉਹ ਬਣਾਉਣਗੇ, ਕਿਉਂਕਿ ਟਰੱਕ ਤਾਂ ਕਈ ਥਾਵਾਂ ਦੇ ਉੱਤੇ ਜਿਹੜਾ ਚੱਲਦਾ ਆ ਉੱਦਾਂ। ਪਰ ਇਹ ਹੈਗਾ ਹਰਜੋਤ ਸਿੰਘ ਜੀ ਜੇ ਇਲੈਕਟ੍ਰਿਸਿਟੀ ਦੇ ਨਾਲ ਜਿਹੜੇ ਚੱਲਣ ਵਾਲੇ ਹੋਣਗੇ ਤਾਂ ਜਿਹੜਾ ਹੁਣ ਇਸ ਟਾਈਮ ਕਿਹੜੇ ਸਟੇਟ ਤੋਂ ਕਿੰਨਾ ਡੀਜ਼ਲ ਪਵਾਇਆ, ਕਿੰਨਾ ਟੈਕਸ ਹੁੰਦਾ ਆ, ਉਸ ਦੇ ਵਿੱਚ ਵੀ ਕਈ ਜਿਹੜੀਆਂ ਤਬਦੀਲੀਆਂ ਜਿਹੜੀਆਂ ਆ ਉਹ ਕਰਨੀਆਂ ਪੈਣਗੀਆਂ ਵੀ ਕਿੱਥੋਂ ਕਿੰਨੀ ਬਿਜਲੀ ਜਿਹੜੀ ਉਹਨਾਂ ਨੇ ਯੂਜ਼ ਕੀਤੀ, ਉੱਥੇ ਕਿੰਨਾ ਸਰਚਾਰਜ ਸੀ, ਕਿੰਨਾ ਟੈਕਸ ਸੀਗਾ। ਸੋ ਉਹ ਕਾਫੀ ਕੁਛ ਨਵਾਂ ਜਿਹੜਾ ਆ ਉਸ ਦੇ ਮੁਤਲਕ ਜਿਹੜਾ ਆ ਉਹ ਹੋਊਗਾ। ਸੋ ਜਿਹੜੇ ਬੁੱਕ ਕੀਪਰ ਆ ਤੇ ਜਿਹੜੇ ਪੇਪਰ ਭਰਦੇ ਆ ਉਹਨਾਂ ਲਈ ਹੋਰ ਜਿਹੜੀਆਂ ਨਵੀਆਂ ਮੁਸ਼ਕਿਲਾਂ ਜਿਹੜੀਆਂ ਉਹ ਆਉਣਗੀਆਂ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ, ਕਹਿੰਦੇ ਵੀ ਜਿਹੜਾ ਟਰੱਕਿੰਗ ਕੰਪਨੀ ਦੇ ਕਈ ਜਿਹੜੇ ਆ ਕਾਂਗਰਸਮੈਨ ਜਿਹੜੇ ਹੁੰਦੇ ਉਹਨਾਂ ਦੇ ਨਜ਼ਦੀਕ ਹੁੰਦੇ, ਕੋਈ ਚਹੇਤੇ ਹੁੰਦੇ ਆ। ਇਸੇ ਤਰੀਕੇ ਦੇ ਨਾਲ ਕੈਲੀਫੋਰਨੀਆ ਦੀ ਡਿਸਟ੍ਰਿਕਟ 10 ਦੇ ਵਿੱਚੋਂ ਜਿਹੜੇ 4 ਵਾਰ ਕਾਂਗਰਸਮੈਨ ਰਹੇ ਜੈਫ ਡੈਨਹਮ, ਜੋ ਕਿ ਇਸ ਟਾਈਮ ਆਪਣੀ ਇਲੈਕਸ਼ਨ ਜਿਹੜੀ ਹਾਰ ਗਏ ਆ, ਉਹ ਟਰੱਕਰਜ਼ ਤੋਂ ਉਹਨਾਂ ਨੂੰ ਕਾਫੀ ਕੰਟਰੀਬਿਊਸ਼ਨ ਜਿਹੜੀਆਂ ਆ ਇਸ ਵਾਰੀ ਇਲੈਕਸ਼ਨ ਦੇ ਵਿੱਚ ਮਿਲੀਆਂ ਸੀ। ਜੈਫ ਡੈਨਹਮ ਨੂੰ $1,04,000 ਜਿਹੜੇ ਟਰੱਕਿੰਗ ਇੰਡਸਟਰੀ ਦੇ ਕੰਟਰੀਬਿਊਟਰਸ ਦੇ ਦੁਆਰਾ ਜਿਹੜਾ ਮਿਲਿਆ ਸੀ, ਜਿਨ੍ਹਾਂ ਵਿੱਚ $20,000 ਜਿਹੜੀ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਡੋਨੇਸ਼ਨਸ ਦੇ ਰੂਪ ਦੇ ਵਿੱਚ ਉਹਨਾਂ ਨੂੰ ਦਿੱਤਾ ਸੀਗਾ। ਸੋ ਵੈਸੇ ਆਪਾਂ ਜਦੋਂ ਹਰਜੋਤ ਸਿੰਘ ਜੀ ELD ਦਾ ਰੌਲਾ ਸੀਗਾ ਉਦੋਂ ਇਹਨਾਂ ਦਾ ਨਾਮ ਜਿਹੜਾ ਘੱਟ ਆਪਾਂ ਜਿਹੜਾ ਇੰਨਾ ਜ਼ਿਆਦਾ ਟੈਕਸਸ ਤੋਂ ਇੱਕੋ ਹੀ ਕਾਂਗਰਸਮੈਨ ਦਾ ਸੀਗਾ ਉਹਨਾਂ ਨੇ ਉਦੋਂ ਕੀਤਾ ਸੀਗਾ। ਸੋ ਵੈਸੇ ਜੇ ਇੱਕ ਯਾਦ ਹੋਵੇ ਇੱਕ ਡੈਨਹਮ ਅਮੈਂਡਮੈਂਟ ਵੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਾਂ ਉੱਤੇ ਕਾਫੀ ਵਾਰੀ ਜਿਹੜੀ ਡਿਸਕਸ਼ਨ ਵੀ ਕੀਤੀ ਸੀ, ਇਹ ਉਹੀ ਡੈਨਹਮ ਜੈਫ ਡੈਨਹਮ ਨੇ ਜਿਨ੍ਹਾਂ ਨੇ ਅਮੈਂਡਮੈਂਟ ਜਿਹੜੀ ਆ ਉਹ ਲਿਆਂਦੀ ਸੀਗੀ। ਤੇ ਉਹਨਾਂ ਦਾ ਹੀ ਜਿਹੜਾ ਸੀਗਾ ਵੀ ਡਰਾਈਵਰਸ ਵਿਦ ਜਿਹੜੇ ਬ੍ਰੇਕਸ ਹੈਗੇ ਆ ਉਹਨਾਂ ਨੂੰ ਐਗਜ਼ੈਂਪਟ ਜਿਹੜੇ ਕੈਰੀਅਰਸ ਉਹਨਾਂ ਨੂੰ ਕਰਨ ਵਾਲੀ ਜਿਹੜੀ ਅਮੈਂਡਮੈਂਟ ਸੀਗੀ। ਸੋ ਇਹ ਸੀਗੇ। ਸੋ ਇਸ ਵਾਰ ਇਹ ਜਿਹੜੇ ਟਰੱਕਿੰਗ ਇੰਡਸਟਰੀ ਦੇ ਜਿਹੜੇ ਨਜ਼ਦੀਕੀ ਕਾਂਗਰਸਮੈਨ ਸੀਗੇ ਉਹ ਜਿਹੜੇ ਆ ਇਹ ਇਲੈਕਸ਼ਨ ਜਿਹੜੀ ਆ ਉਹ ਹਾਰ ਗਏ ਨੇ ਜੀ। ਬਿਲਕੁਲ ਇਹ ਮੋਡੈਸਟੋ ਸੀਰੀਜ਼ ਏਰੀਆ ਤੋਂ ਸੀ, ਆਪਣੀ ਪੰਜਾਬੀ ਕਮਿਊਨਿਟੀ ਵੀ ਇਹਨਾਂ ਨੂੰ ਕਾਫੀ ਸਪੋਰਟ ਕਰ ਰਹੀ ਸੀ, ਪਰ ਕੁਛ ਕੁ ਵੋਟਾਂ ਤੋਂ ਇਹ ਜਿਹੜੇ ਡੈਮੋਕ੍ਰੈਟਿਕ ਉੱਥੇ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਤੋਂ ਇਹ ਹਾਰ ਗਏ ਆ। ਉਹਦਾ 4 ਵਾਰੀ ਜਿਹੜੇ ਲਗਾਤਾਰ ਉੱਥੋਂ ਜਿੱਤੇ ਰਹੇ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਹਮੇਸ਼ਾ ਕਹਿੰਦੇ ਰਹਿੰਦੇ ਆ, ਕਹਿੰਦੇ ਵੀ USA ਦੇ ਵਿੱਚ ਟਰੱਕ ਡਰਾਈਵਰਸ ਦੀ ਸ਼ਾਰਟੇਜ ਇੰਨੀ ਜ਼ਿਆਦਾ ਆ, ਕਹਿੰਦੇ ਵੀ 2026 ਤਾਈਂ 1,75,000 ਹੋਰ ਟਰੱਕ ਡਰਾਈਵਰਾਂ ਦੀ ਜਿਹੜੀ ਜ਼ਰੂਰਤ ਪਏਗੀ। ਇਹ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਕਹਿ ਰਹੀ ਹੈਗੀ ਆ। ਤੇ ਪਿਛਲੇ ਕਹਿੰਦੇ ਕੁਛ ਕੁ ਸਾਲਾਂ ਦੇ ਵਿੱਚ ਟਰੱਕਾਂ ਵਾਲਿਆਂ ਦੀ ਜਿਹੜੀ ਸੈਲਰੀ ਆ ਉਹ ਬਹੁਤ ਜ਼ਿਆਦਾ ਜਿਹੜੀ ਇਨਕਰੀਜ਼ ਹੋਈ ਆ, ਤੇ ਕਈ ਕੰਪਨੀਆਂ ਤਾਂ ਕਹਿੰਦੇ $20,000 ਜਿਹੜੀਆਂ ਆ ਬੋਨਸ ਦੇ ਰਹੀਆਂ, ਪਰ ਸਟਿਲ ਉਹ ਨਵੇਂ ਟਰੱਕ ਡਰਾਈਵਰ ਨਹੀਂ ਜਿਹੜੀਆਂ ਲੱਭ ਰਹੀਆਂ। ਨੈਸ਼ਨਲ ਟਰਾਂਸਪੋਰਟੇਸ਼ਨ ਇੰਸਟੀਚਿਊਟ ਨੇ ਇਹ ਕਿਹਾ ਵੀ 519 ਟਰੱਕਿੰਗ ਕੰਪਨੀਆਂ ਦਾ ਉਹਨੇ ਸਰਵੇ ਕੀਤਾ, ਜਿਹਦੇ ਵਿੱਚੋਂ 85% ਨੇ ਇਹ ਕਿਹਾ ਵੀ ਅਸੀਂ ਜਿਹੜੀ ਆ ਟਰੱਕ ਜਿਹੜੇ ਡਰਾਈਵਰਸ ਆ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਹੈਗੀਆਂ ਆ।
ਸੋ ਬਟ ਸਟਿਲ ਕਹਿੰਦੇ ਭਈ ਅਸੀਂ ਜਿਹੜੇ ਨਵੇਂ ਡਰਾਈਵਰਸ ਆ ਉਹਨਾਂ ਨੂੰ ਇਸ ਫੀਲਡ ਦੇ ਵਿੱਚ ਲਿਆਉਣ ਦੇ ਵਿੱਚ ਹਜੇ ਵੀ ਜਿਹੜੇ ਕਾਮਯਾਬ ਨਹੀਂ ਹੋ ਰਹੇ। ਜੀ ਬਿਲਕੁਲ। ਸੋ ਸ਼ਾਰਟੇਜ ਜਿਹੜੀ ਲਗਾਤਾਰ ਜਾਰੀ ਹੈ, ਪਰ ਇਹ ਵੀ ਹੈ ਨਾ ਹਰਜੋਤ ਸਿੰਘ ਜੀ, ਕੰਪਨੀਆਂ ਨੂੰ ਕਾਫੀ ਐਕਸਪੀਰੀਅੰਸਡ ਜਿਹੜੇ ਆ ਉਹ ਵੀ ਡਰਾਈਵਰਸ ਜਿਹੜੇ ਉਹਨਾਂ ਦੀ ਭਾਲ ਹੁੰਦੀ ਆ, ਕਲੀਨ ਰੈਕਡ ਵਾਲੇ ਜਿਹੜੇ ਉਹਨਾਂ ਦੀ ਭਾਲ ਹੁੰਦੀ ਆ, ਅਤੇ ਕਈ ਵਾਰੀ ਉੱਦਾਂ ਦੇ ਜਿਹੜੇ ਲੱਭਣੇ ਥੋੜ੍ਹੇ ਔਖੇ ਜਿਹੜੇ ਆ ਉਹ ਵੀ ਹੋ ਜਾਂਦੇ ਨੇ। ਸੋ ਪਰ ਇਹ ਆ ਵੀ ਬਹੁਤ ਵੱਡੇ ਪੈਮਾਨੇ ਦੇ ਉੱਤੇ ਜਿਹੜੇ ਆ ਟਰੱਕ ਡਰਾਈਵਰਸ ਦੀ ਜਿਹੜੀ ਇਸ ਟਾਈਮ ਜ਼ਰੂਰਤ ਆ। ਅਤੇ ਜਿੱਦਾਂ ਆਪਾਂ ਕਹਿੰਦੇ ਰਹਿੰਦੇ ਹਾਂ, ਸਾਰੇ ਜਣੇ ਜਿਹੜੇ ਪੁੱਛਦੇ ਰਹਿੰਦੇ ਨੇ ਜਾਂ ਗੱਲ ਕਰਦੇ ਰਹਿੰਦੇ ਨੇ ਆਪਸ ਦੇ ਵਿੱਚ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਕਿਹੜੇ ਜਿਹੜੇ ਚੇਂਜਸ ਹੋਣਗੇ। ਜੇ ਟਰੱਕਰਸ ਦੀ ਇੰਨੀ ਜਿਹੜੀ ਸ਼ਾਰਟੇਜ ਜਿਹੜੀ ਹਮੇਸ਼ਾ ਰਹੂਗੀ ਤਾਂ ਫਿਰ ਉਹ ਸਪੇਸ ਕਿਤੇ ਨਾ ਕਿਤੇ ਜਿਹੜੇ ਆਟੋਨੋਮਸ ਟਰੱਕਿੰਗ ਆ ਉਹ ਸਾਰੇ ਜਿਹੜੇ ਉਹ ਲੈਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਜਿਹੜਾ ਕਹਿ ਲਓ ਜਿਹਦੇ ਲੋਡ ਜਿਹੜੇ ਜਾਣੇ ਆ ਜ਼ਰੂਰੀ ਆ, ਉਹਨੂੰ ਕੋਈ ਨਾ ਕੋਈ ਤਾਂ ਹੀਲਾ ਵਸੀਲਾ ਜਿਹੜਾ ਆ ਉਹ ਕਰਨਾ ਹੀ ਪੈਣਾ ਆ। ਫਿਰ ਚਾਹੇ ਉਹ ਚਾਹੁੰਦੇ ਹੋਏ ਨਾ ਚਾਹੁੰਦੇ ਹੋਏ ਜਿਹੜੇ ਆਟੋਨੋਮਸ ਟਰੱਕਰਸ ਜਿਹੜੇ ਟਰੱਕਸ ਆਉਣਗੇ ਉਹਨਾਂ ਉੱਤੇ ਉਹਨਾਂ ਨੂੰ ਵਿਸ਼ਵਾਸ ਕਰਨਾ ਪਊਗਾ, ਅਤੇ ਬਾਅਦ ਦੇ ਵਿੱਚ ਇਹ ਪਤਾ ਲੱਗੂਗਾ ਵੀ ਫਿਰ ਉਹ ਕਿੰਨਾ ਕੁ ਕਾਰਗਰ ਜਿਹੜਾ ਉਹ ਚੀਜ਼ ਜਿਹੜੀ ਉਹ ਸਾਬਤ ਹੋਊਗੀ। ਪਰ ਇੱਕ ਚੀਜ਼ ਜਿਹੜੀ ਹੈਗੀ, ਆਪਣੀ ਕਮਿਊਨਿਟੀ ਬਹੁਤ ਵੱਡੇ ਪੈਮਾਨੇ ਦੇ ਉੱਤੇ ਇਸ ਇੰਡਸਟਰੀ ਦੇ ਵਿੱਚ ਜਿਹੜੀ ਆ ਉਹ ਜਾ ਰਹੀ ਆ, ਚਾਹੇ ਉਹ ਖੁਦ ਦੇ ਆਪਣੇ ਜਿਹੜੇ ਇਸ ਦੇ ਨਾਲ ਰਿਲੇਟਡ ਬਿਜ਼ਨਸ ਸ਼ੁਰੂ ਕਰ ਰਹੇ ਹੋਣ, ਚਾਹੇ ਉਹ ਖੁਦ ਜਿਹੜੇ ਉਹ ਡਰਾਈਵਰ ਬਣਨ ਵੱਲ ਨੂੰ ਜਿਹੜੇ ਆ ਉਹ ਵੱਧ ਰਹੇ ਹੋਣ। ਇਸ ਮੌਕੇ ਬਹੁਤ ਇੱਕ ਹਿਸਾਬ ਦੇ ਨਾਲ ਇਹਨਾਂ ਦੇ ਲਈ, ਟਰੱਕਰਸ ਦੇ ਲਈ ਕਾਫੀ ਰਾਈਪ ਟਾਈਮ ਜਿਹੜਾ ਉਹ ਹੈਗਾ ਆ ਵੀ ਸੋਹਣੇ ਜਿਹੜੇ ਪੈਸੇ ਇੱਕ ਹਿਸਾਬ ਦੇ ਨਾਲ ਡਾਲਰ ਜਿਹੜੇ ਆ ਲੋਕਾਂ ਦੇ ਉੱਧਰ ਬਣ ਰਹੇ ਆ। ਪਰ ਇਕੱਲਾ ਇੱਧਰ ਨਹੀਂ, ਆਪਣੀ ਕਮਿਊਨਿਟੀ ਨੂੰ ਹਰ ਇੱਕ ਪਾਸੇ ਹਰ ਇੱਕ ਫੀਲਡ ਦੇ ਵਿੱਚ ਜਿਹੜਾ ਆ ਉਹ ਇਸੇ ਤਰੀਕੇ ਦੇ ਨਾਲ ਹੈਵੀਲੀ ਇਨਵੋਲਵਡ ਜਿਹੜਾ ਆ ਉਹ ਹੋਣਾ ਚਾਹੀਦਾ ਆ। ਸੋ ਜਿਹੜੀ ਨਿਊਜ਼ ਆ ਰਹੀ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਵੇਲੇ ਜਿਹੜਾ ਏਅਰ ਫੋਰਸ ਬੇਸ ਹੈਗਾ ਆ ਸੈਕਰਾਮੈਂਟੋ ਏਰੀਆ 'ਚ, ਉੱਥੇ ਆਲਰੇਡੀ ਲੈਂਡ ਕਰ ਚੁੱਕੇ ਆ, ਜਿੱਥੇ ਉਹ ਬਿਊਟ ਕਾਉਂਟੀ ਨੂੰ ਜਾਣਗੇ। ਜੇ ਟਰੱਕਿੰਗ ਨਾਲ ਰਿਲੇਟਡ ਇੱਕ ਹੋਰ ਖਬਰ ਸਾਂਝੀ ਕਰਦੇ ਜਾਈਏ, ਰਾਜਕਨਵੀਰ ਸਿੰਘ ਜੀ ਕਹਿੰਦੇ ਵੀ ਸਭ ਤੋਂ ਵੱਡਾ ਜਿਹੜਾ ਕ੍ਰਾਈਸਿਸ ਆ ਟਰੱਕਿੰਗ ਦੇ ਵਿੱਚ ਹੁਣ ਉਹ ਜਿਹੜਾ ਆ ਹੈਲਥ ਦਾ ਜਿਹੜਾ ਆ ਉਹ ਇਸ਼ੂ ਬਹੁਤ ਵੱਡਾ ਆ, ਕਿਉਂਕਿ ਜਿਹੜੇ ਟਰੱਕਰਸ ਆ ਉਹਨਾਂ ਨੂੰ ਕਹਿੰਦੇ ਹੈਲਥ ਦੀਆਂ ਪ੍ਰੋਬਲਮ ਬਹੁਤ ਆ ਰਹੀਆਂ, ਡਾਇਬਟੀਜ਼ ਹੋ ਗਿਆ, ਬਲੱਡ ਪ੍ਰੈਸ਼ਰ ਹੋ ਗਿਆ, ਭਾਰ ਵਧਣ ਦਾ। ਸੋ ਕਹਿੰਦੇ ਵੀ ਬਹੁਤ ਮੈਜੋਰਟੀ ਜਿਹੜੇ ਟਰੱਕਰਸ ਆ ਉਹ ਕਿਸੇ ਤਰ੍ਹਾਂ ਦੀ ਐਕਸਰਸਾਈਜ਼ ਨਹੀਂ ਕਰਦੇ। ਸੋ ਹੁਣ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਇਸ ਵੱਲ ਵੀ ਫੋਕਸ ਕਰ ਰਹੀਆਂ ਹੈਗੀਆਂ। ਵੱਡੇ ਵੱਡੇ ਜਿਹੜੇ ਟਰੱਕ ਸਟਾਪ ਹੈਗੇ ਆ ਉੱਥੇ ਕਹਿੰਦੇ ਭਈ ਜਿਮ ਬਣਾਏ ਗਏ ਹੈਗੇ ਆ, ਐਕਸਰਸਾਈਜ਼ ਰੂਮ ਬਣਾਏ ਗਏ ਹੈਗੇ ਆ, ਫਿਟਨੈਸ ਸੈਂਟਰ ਜਿਹੜੇ ਬਣਾਏ ਗਏ ਹੈਗੇ ਆ। ਇਸੇ ਤਰ੍ਹਾਂ ਇੱਕ ਯੇਲ ਯੂਨੀਵਰਸਿਟੀ ਦੇ ਚੈਂਪੀਅਨ ਹੁੰਦਾ ਸੀ ਸਵਿਮਰ ਸ਼ਿਪੀ ਵਲੇਕਾ, ਉਸਨੇ ਕਹਿੰਦੇ ਵੀ ਇੱਕ ਨਵੀਂ ਜਿਹੜੀ ਕੰਪਨੀ ਖੋਲ੍ਹੀ ਹੈਗੀ ਆ ਫਿਟਨੈਸ ਟਰੱਕਿੰਗ, ਉਹ ਅਲੱਗ-ਅਲੱਗ ਜਿਹੜੇ ਬੜੇ ਬੜੇ ਗੈਸ ਸਟੇਸ਼ਨ ਹੈਗੇ ਆ ਉੱਥੇ ਜਿਹੜੇ ਉਹਨਾਂ ਨੇ ਛੋਟੇ ਛੋਟੇ ਸੈਂਟਰ ਬਣਾ ਕੇ ਕਿਸ ਤਰ੍ਹਾਂ ਵੀ ਜਿਹੜੀ ਜਦੋਂ ਬ੍ਰੇਕ ਹੁੰਦੀ ਆ ਟਰੱਕਰ ਜਦੋਂ ਰੈਸਟ ਕਰਦੇ ਆ ਅਤੇ ਉੱਥੇ ਐਕਸਰਸਾਈਜ਼ ਕਰ ਸਕਦੇ ਹੈਗੇ ਆ। ਸੋ ਇਹ ਆਪਣੇ ਪੰਜਾਬੀਆਂ ਦੇ ਵਿੱਚ ਵੀ ਬੜੀ ਇਹਦੀ ਘਾਟ ਹੈਗੀ ਆ ਰਾਜਕਨਵੀਰ ਸਿੰਘ ਜੀ, ਜਿਹੜੇ ਟਰੱਕਰਸ ਆ ਉਹ ਐਕਸਰਸਾਈਜ਼ ਨਹੀਂ ਕਰਦੇ ਹੈਗੇ, ਫਿਰ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੋ ਜਾਂਦੀ ਆ, ਡਾਇਬਟੀ ਦੀ, ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਹੋ ਜਾਂਦੀ ਆ। ਸੋ ਇਹ ਜਿਹੜਾ ਆ ਹੁਣ ਬਹੁਤ ਜ਼ਰੂਰੀ ਆ, ਘੰਟੇ ਘੱਟ ਲਾਓ, ਐਕਸਰਸਾਈਜ਼ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ ਆ, ਕਿਉਂਕਿ ਤੁਸੀਂ 12-12 15-15 ਘੰਟੇ ਜਿਹੜੇ ਆ ਟਰੱਕ ਬੈਠ ਕੇ ਚਲਾਉਂਦੇ ਹੋ, ਅਤੇ ਪਲੱਸ ਜਿਹੜਾ ਫੂਡ ਆਪਣਾ ਆ ਉਹ ਸਹੀ ਨਹੀਂ ਹੈਗਾ, ਉਹਦੇ 'ਚ ਮਿੱਠਾ ਜ਼ਿਆਦਾ ਆ, ਸ਼ੂਗਰ ਜ਼ਿਆਦਾ ਆ, ਤੇਲ ਜ਼ਿਆਦਾ ਆ। ਸੋ ਫੂਡ ਵੀ ਜਿਹੜਾ ਥੋੜ੍ਹਾ ਚੇਂਜ ਕਰਨਾ ਚਾਹੀਦਾ, ਰਾਤ ਨੂੰ ਜਿਹੜਾ ਲਾਈਟ ਫੂਡ ਖਾਣਾ ਚਾਹੀਦਾ ਟਰੱਕਰਸ ਜਿਹੜੇ। ਬਿਲਕੁਲ, ਇਹ ਸਾਰੀਆਂ ਚੀਜ਼ਾਂ ਤਾਂ ਹੈਗੀਆਂ। ਬਾਕੀ ਨਾਲੇ ਹਰਜੋਤ ਸਿੰਘ ਜੀ ਇੱਕ ਇਹ ਵੀ ਜਿਹੜਾ ਰੌਲਾ ਆ ਉਹ ਪੈਂਦਾ ਰਹਿੰਦਾ ਆ ਨਾ ਵੀ ਅੱਜ ਕੱਲ੍ਹ ਪਤਾ ਨਹੀਂ ਜਿਹੜਾ ਖਾਂਦੇ ਵੀ ਆ ਵੀ ਉਹਦੇ ਵਿੱਚ ਕੀ ਪਿਆ ਹੈ ਅਤੇ ਕੀ ਨਹੀਂ ਪਿਆ, ਉਹਦੇ ਕਰਕੇ ਵੀ ਸਿਹਤ ਦੇ ਉੱਤੇ ਪ੍ਰੋਬਲਮ ਆ ਰਹੀ ਆ। ਬਾਕੀ ਸਟਰੈਸ ਨੇ ਤਾਂ ਜਿਹੜੀ ਜਾਨ ਆ ਸਾਰਿਆਂ ਦੀ ਉੱਦਾਂ ਹੀ ਜਿਹੜੀ ਉਹ ਕੱਢੀ ਪਈ। ਆਪਾਂ ਜਿਹੜੇ ਹਰਜੋਤ ਸਿੰਘ ਜੀ ਜਾਣਦੇ ਇੱਕ ਬਹੁਤ ਹੀ ਨੌਜਵਾਨ ਬੰਦਾ, ਚਲੋ ਟਰੱਕਰ ਤਾਂ ਨਹੀਂ ਪਰ ਉਹ 30-31 ਸਾਲ ਉਮਰ ਦੀ ਜਿਹੜੀ ਉਸਦੀ ਉਮਰ ਸੀਗੀ, ਅਤੇ ਉਹਦੀਆਂ ਜਿਹੜੀਆਂ ਹਾਰਟ ਦੀਆਂ ਜਿਹੜੀਆਂ ਆਰਟਰੀਜ਼ ਜਿਹੜੀਆਂ ਬਲੌਕ ਨਿਕਲੀਆਂ, 90% ਜਿਹੜੀਆਂ ਆਰਟਰੀਜ਼ ਬਲੌਕ ਨਿਕਲੀਆਂ। ਉਹ ਚਲੋ ਪਰਮਾਤਮਾ ਦਾ ਸ਼ੁਕਰ ਆ ਵੀ ਉਹ ਉਸ ਟਾਈਮ ਹੌਸਪੀਟਲ ਦੇ ਵਿੱਚ ਉਹਨੂੰ ਚੈਸਟ ਪੇਨ ਹੋ ਰਹੀ ਸੀ, ਉਹ ਪਹੁੰਚ ਗਿਆ ਸਮੇਂ ਸਿਰ ਅਤੇ ਉਸ ਦਾ ਬਚਾਅ ਹੋ ਗਿਆ ਅਤੇ ਉਹਦੇ ਜਲਦੀ ਆਪਰੇਟ ਕਰ ਦਿੱਤਾ ਗਿਆ। ਤੁਸੀਂ 30-31 ਸਾਲ ਦੇ ਜਿਹੜੇ ਮੁੰਡੇ ਦੇ ਬਾਰੇ ਕਿੱਦਾਂ ਤੁਸੀਂ ਸੋਚ ਸਕਦੇ ਹੋ ਵੀ ਨੌਜਵਾਨ ਜਿਹੜਾ ਆ ਉਹ ਮੁੰਡਾ ਐਕਸਰਸਾਈਜ਼ ਵੀ ਜਿਹੜੀ ਉਹ ਰੀਸੈਂਟਲੀ ਉਹਨੇ ਜਿਹੜੇ ਕਹਿ ਲਓ ਉੱਦਾਂ ਸ਼ੁਰੂ ਕੀਤੀ ਸੀ ਵੀ ਉਹ ਕਰਨ ਦੇ ਬਾਵਜੂਦ ਵੀ ਜਿਹੜਾ ਆ ਉਸ ਨੂੰ ਜਿਹੜੀ ਐਡੀ ਵੱਡੀ ਪ੍ਰੋਬਲਮ ਆ ਸਕਦੀ ਹੈ। ਸੋ ਇਹ ਹੌਲੀ ਨਾ ਜਿਹੜਾ ਆ ਚੀਜ਼ਾਂ ਜਿਹੜੀਆਂ ਆ ਇਕੱਠੀਆਂ ਹੁੰਦੀਆਂ ਜਾਂਦੀਆਂ ਅਤੇ ਅਚਾਨਕ ਜਿਹੜੀ ਫਿਰ ਇਹ ਪ੍ਰੋਬਲਮ ਜਿਹੜੀ ਆ ਉਹ ਆਉਂਦੀ ਆ। ਸੋ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ, ਇਕੱਲੇ ਟਰੱਕਰਸ ਦੇ ਨਾਲ ਨਹੀਂ, ਇਹ 100% ਸਾਰਿਆਂ ਦੇ ਉੱਤੇ ਜਿਹੜਾ ਇਸ ਚੀਜ਼ ਲਾਗੂ ਹੁੰਦੀ ਆ
ਵੀ ਆਪਣੀ ਸਿਹਤ ਦਾ ਪਲੀਜ਼ ਜਿਹੜਾ ਆ ਉਹ ਧਿਆਨ ਰੱਖਿਆ ਕਰੋ। ਕੋਲੈਸਟਰੋਲ ਕਦੋਂ ਵੱਧ ਜਾਂਦੇ ਆ, ਕਦੋਂ BP ਉੱਤੇ ਥੱਲੇ ਜਿਹੜਾ ਹੋ ਜਾਂਦਾ ਆ, ਉਹਦਾ ਜਿਹੜਾ ਫਿਰ ਉਹ ਪਤਾ ਨਹੀਂ ਲੱਗਦਾ। ਅੱਜ ਕੱਲ੍ਹ ਸਟ੍ਰੈਸ ਜਿੱਦਾਂ ਮੈਂ ਦੱਸਦਾ ਹੀ ਹਾਂ ਵੀ ਉਹ ਬਹੁਤ ਜ਼ਿਆਦਾ ਹੁੰਦਾ ਆ, ਵੀ ਆਹ ਵੀ ਕਰਨਾ ਆ, ਉਹ ਵੀ ਕਰਨਾ, ਆਹ ਵੀ ਲੈਣਾ, ਉਹ ਵੀ ਲੈਣਾ, ਪਿੱਛੇ ਵੀ ਪੈਸੇ ਘੱਲਣੇ, ਇਹ ਕਰਨਾ, ਉਹ ਕਰਨਾ ਆ। ਸੋ ਸਟ੍ਰੈਸ ਨੇ ਜਿਹੜਾ ਆ ਬਹੁਤ ਜ਼ਿਆਦਾ ਕੰਮ ਖਰਾਬ ਕੀਤਾ। ਕਈ ਚੀਜ਼ਾਂ ਦੇ ਉੱਤੇ ਜਿਹਦੇ 'ਤੇ ਆਪਣਾ ਜ਼ੋਰ ਨਹੀਂ ਚੱਲ ਸਕਦਾ, ਲੈਟ ਇਟ ਗੋ, ਉਸ ਨੂੰ ਜਾਣ ਦਿਓ। ਉਸ ਨੇ ਜਿਹੜਾ ਤੁਹਾਡਾ ਕਿਸੇ ਤਰੀਕੇ ਦੇ ਨਾਲ ਉਹ ਭਲਾ ਨਹੀਂ ਕਰਨਾ। ਐਵੇਂ ਜਿੱਦਾਂ ਕਹਿੰਦੇ ਹੁੰਦੇ ਨਾ ਬਜ਼ੁਰਗ, ਐਵੇਂ ਦਿਮਾਗ ਦੀਆਂ ਨਸਾਂ ਜਿਹੜੀਆਂ ਪਾੜਨ ਵਾਲੀ ਗੱਲ ਜਿਹੜੀ ਹੋ ਜਾਂਦੀ ਆ, ਐਵੇਂ ਫਟਣਗੀਆਂ, ਕੋਈ ਫਾਇਦਾ ਨਹੀਂ। ਸਿਹਤ ਦਾ ਜ਼ਰੂਰ ਜ਼ਿਆਦਾ ਆ, ਸਾਰੇ ਜਾਣੇ ਧਿਆਨ ਰੱਖਿਆ ਕਰੋ। ਜੀ ਬਿਲਕੁਲ। ਸੋ ਬਹੁਤ ਸਾਰੇ ਜਿਹੜੇ ਗੈਸ ਸਟੇਸ਼ਨਸ ਆ ਜਾਂ ਰੈਸਟੋਰੈਂਟਸ ਆ ਜਿੱਥੇ ਜਿੱਥੇ ਟਰੱਕ ਸਟਾਪ ਹੁੰਦੇ, ਕਹਿੰਦੇ ਉਹ ਨਹੀਂ ਸੈਲਡ ਬਾਰ ਜਿਹੜੇ ਆ ਇਨਕਲੂਡ ਕਰ ਲਏ ਹੈਗੇ ਆ ਵੀ ਤੁਸੀਂ ਜਿਹੜਾ ਆਇਲ ਵੇਸਟ ਜਿਹੜਾ ਕਿਸੇ ਤਰ੍ਹਾਂ ਦਾ ਫੂਡ ਖਾਂਦੇ ਹੈਗੇ ਆ, ਜਿੱਦਾਂ ਦਾ ਜੰਕ ਫੂਡ ਆ, ਉਹਦੇ ਨਾਲੋਂ ਸੈਲਡ ਖਾਓ, ਫਰੂਟ ਖਾਓ। ਅਤੇ ਸਾਡਾ ਸਮਾਂ ਵੀ ਹੋਣ ਵਾਲਾ ਆ। ਅਤੇ ਇੱਕ ਹੋਰ ਟਰੱਕਿੰਗ ਦੀ ਨਿਊਜ਼ ਜਾਂਦੇ ਜਾਂਦੇ ਸਾਂਝੀ ਕਰਦੇ ਜਾਈਏ ਵੀ ਇੱਕ ਜਿਹੜਾ ਨਵਾਂ ਸਰਵੇ ਆਇਆ ਆ, ਉਸ ਕੰਪਨੀ ਹੈਗੀ ਸਟੇਸੀ ਮੈਟ੍ਰਿਕਸ, ਉਹਨਾਂ ਨੇ ਸਰਵੇ ਕੀਤਾ ਹੈ ਵੀ ਕਹਿੰਦੇ ਜਿਹੜੀਆਂ ਵਿਮਨ ਆ, ਜਿਹੜੀਆਂ ਲੇਡੀਜ਼ ਆ ਡਰਾਈਵਰਸ ਹੈਗੀਆਂ ਆ, ਉਹ ਬੰਦਿਆਂ ਨਾਲੋਂ ਜ਼ਿਆਦਾ ਸੈਟਿਸਫਾਈਜ਼ ਆ ਟਰੱਕਿੰਗ ਇੰਡਸਟਰੀ ਦੇ ਵਿੱਚ। ਕਹਿੰਦੇ ਭਈ ਉਹ ਫੀਲ ਕਰਦੀਆਂ ਆ ਭਈ ਉਹਨਾਂ ਨੂੰ ਤਨਖਾਹ ਵੀ ਵਧੀਆ ਮਿਲਦੀ ਆ ਅਤੇ ਘਰ ਨਾਲੋਂ ਵੀ ਬੈਟਰ ਫੀਲ ਕਰਦੀਆਂ ਵੀ ਘਰ ਦੇ ਵਿੱਚ ਜਿਹੜਾ ਕੰਮ ਹੁੰਦਾ ਹੈ ਉਹਦਾ ਪੈਸਾ ਕੋਈ ਨਹੀਂ ਮਿਲਦਾ, ਅਤੇ ਜੇ ਅਸੀਂ ਟਰੱਕ ਚਲਾਉਂਦੇ ਹਾਂ ਤਾਂ ਉਹਦੇ ਜਿਹੜੇ ਪੈਸੇ ਮਿਲਦੇ ਆ। ਅਤੇ ਕਹਿੰਦੇ ਉਹਨਾਂ ਦਾ ਟਰਨਓਵਰ ਵੀ ਗੁੱਡ ਹੈਗਾ ਆ ਦੂਜੇ ਜਿਹੜੇ ਬੰਦੇ ਆ ਉਹਨਾਂ ਨਾਲੋਂ। ਇਹ ਓਵਰਆਲ ਉਹਨੇ ਸਰਵੇ ਕੀਤਾ ਆ, ਹਜੇ ਪੰਜਾਬੀ ਕਮਿਊਨਿਟੀ 'ਚ ਜਿਹੜੀਆਂ ਵਿਮਨ ਆ ਬਹੁਤ ਘੱਟ ਹੈਗੀਆਂ, ਪਰ ਓਵਰਆਲ ਉਹਨੇ USA 'ਚ ਜਿਹੜਾ ਸਰਵੇ ਕੀਤਾ ਹੈਗਾ ਆ ਵੀ ਉਹਦੇ ਮੁਤਾਬਿਕ ਜਿਹੜੀਆਂ ਵਿਮਨ ਆ, ਲੇਡੀਜ਼ ਆ, ਉਹ ਮੋਰ ਸੈਟਿਸਫਾਈਜ਼ ਆ ਐਜ਼ ਏ ਟਰੱਕ ਡਰਾਈਵਰ ਬੰਦੇ ਦੇ ਨਾਲੋਂ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਟਰੱਕਿੰਗ ਨਾਲ ਦੀ ਜਿਹੜੇ ਸੰਬੰਧਿਤ ਆ, ਕਹਿੰਦੇ ਜਿਹੜੇ ਮੈਗਾ ਕੈਰੀਅਰਸ ਆ, ਯਾਨੀ ਕਿ ਬਹੁਤ ਹੀ ਵੱਡੀਆਂ ਜਿਹੜੀਆਂ ਕੰਪਨੀਆਂ ਆ, ਉਹ ਇਸ ਟਾਈਮ ਲੱਗੀਆਂ ਹੋਈਆਂ ਨੇ ਵੀ ਜਿਹੜਾ ਡਰੱਗ ਟੈਸਟਿੰਗ ਜਿਹੜੀ ਸਾਰੇ ਟਰੱਕਰਸ ਦੇ ਲਈ ਆ, ਉਸ ਨੂੰ ਹੋਰ ਵੀ ਜ਼ਿਆਦਾ ਜਿਹੜਾ ਆ ਸਖਤ ਜਿਹੜਾ ਕੀਤਾ ਜਾਵੇ। ਹੁਣੇ ਰੀਸੈਂਟਲੀ ਓਪੀਆਇਡ ਕ੍ਰਾਈਸਿਸ ਰਿਸਪੌਂਸ ਐਕਟ 2018 ਦੇ ਵਿੱਚ ਜਿਹੜਾ ਆ ਹੁਣੇ ਪਾਸ ਹੋਇਆ, ਜਿਸ ਦੇ ਰਾਸ਼ਟਰਪਤੀ ਟਰੰਪ ਨੇ ਅਕਤੂਬਰ 24 ਨੂੰ ਜਿਹੜੇ ਆ ਸਾਈਨ ਵੀ ਜਿਹੜੇ ਆ ਕੀਤੇ ਆ। ਉਹਦੇ ਨਾਲ ਜਿਹੜਾ ਹੈਗਾ ਵੀ ਜਿਹੜੇ ਇੰਸਟੈਡ ਆਫ ਆਈ ਥਿੰਕ ਯੂਰਿਨ ਜਿਹੜਾ ਵਾਲ ਨੂੰ ਲੈ ਕੇ ਵੀ ਵਾਲਾਂ ਤੋਂ ਜਿਹੜਾ ਆ ਉਹ ਟੈਸਟਿੰਗ ਨੂੰ ਅਸੈਪਟੇਬਲ ਜਿਹੜਾ ਆ ਉਹ ਮੰਨਿਆ ਜਾਊਗਾ ਵੀ ਯੂਰਿਨਲ ਜਿਹੜਾ ਯੂਰਿਨ ਐਨਾਲਿਸਿਸ ਆ ਉਸ ਦੀ ਥਾਂ ਦੇ ਉੱਤੇ। ਅਤੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਆ ਉਹ ਜਿਹੜੀਆਂ ਇਸ ਚੀਜ਼ ਦੇ ਹੱਕ ਦੇ ਵਿੱਚ ਆ ਵੀ ਜਿੰਨੇ ਵੀ ਟਰੱਕਰਸ ਆ ਉਹਨਾਂ ਦੀ ਜਿਹੜੀ ਟੈਸਟਿੰਗ ਆ ਇਸ ਹਿਸਾਬ ਦੇ ਨਾਲ ਜਿਹੜੀ ਆ ਉਹ ਹੋਣੀ ਚਾਹੀਦੀ ਆ ਰਾਦਰ ਦੈਨ ਯੂਰਿਨ ਐਨਾਲਿਸਿਸ। ਅਤੇ ਕਹਿੰਦੇ ਜਿਹੜੇ ਹੇਅਰ ਟੈਸਟ ਹੁੰਦੇ ਆ ਇਸ ਨੂੰ ਲੈ ਕੇ ਓਪੀਆਇਡ ਕ੍ਰਾਈਸਿਸ ਦੇ ਵਿੱਚ ਜਾਂ ਹੋਰ ਵੀ ਕਿਸੇ ਵੀ ਚੀਜ਼ ਨੂੰ ਲੈ ਕੇ, ਉਹਨਾਂ ਦੇ ਵਿੱਚ ਜਿਹੜਾ ਡਿਟੈਕਸ਼ਨ ਪੀਰੀਅਡ ਜਿਹੜਾ ਆ ਉਹ ਜ਼ਿਆਦਾ ਹੁੰਦਾ ਆ 90 ਦਿਨ ਤੱਕ। ਜੇ ਤੁਸੀਂ ਕਿਸੇ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਆ ਅਤੇ ਤੁਹਾਡੇ ਵਾਲਾਂ ਦੇ ਵਿੱਚ 90 ਦਿਨ ਤੱਕ ਜਿਹੜੀ ਆ ਉਸ ਦੇ ਟਰੇਸਿਸ ਜਿਹੜੇ ਉਹ ਰਹਿੰਦੇ ਨੇ ਵੀ ਜਿਹੜਾ ਯੂਰਿਨ ਆ ਉਹ ਜਿਹੜਾ 2-3 ਦਿਨਾਂ ਦੇ ਵਿੱਚ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਆਪਣੇ ਆਪ ਨੂੰ ਜਿਹੜੀਆਂ ਕਿਡਨੀਆਂ ਆ ਉਹ ਆਪਣਾ ਕੰਮ ਕਰਦੇ ਹੋਏ ਕਲੀਅਰ ਜਿਹੜੀਆਂ ਆ ਉਹ ਕਰ ਲੈਂਦੀਆਂ ਆ। ਅਤੇ ਕਹਿੰਦੇ ਵੀ ਉਹਦਾ ਟੈਸਟਿੰਗ ਕਰਨੀ ਹੋਰ ਵੀ ਜ਼ਿਆਦਾ ਜਿਹੜੀ ਉਹ ਚੀਪਰ ਹੋਵੇਗੀ। ਜਿਹੜੀ ਟਰੱਕ ਅਲਾਇੰਸ ਜਿਹੜੀ ਟਰੱਕਿੰਗ ਅਲਾਇੰਸ ਆ ਜਿਸ ਦੇ ਵਿੱਚ ਦੇਖੋ ਕਾਫੀ ਵੱਡੀਆਂ ਕੰਪਨੀਆਂ ਨਾਈਟ ਸਵਿਫਟ, JB ਹੰਟ, ਮੈਵਰਿਕ ਟਰਾਂਸਪੋਰਟੇਸ਼ਨ, US ਐਕਸਪ੍ਰੈਸ ਅਤੇ ਹੋਰ ਵੱਡੇ ਜਿਹੜੇ ਮੈਗਾ ਕੈਰੀਅਰਸ ਆ ਉਹ ਮਿਲ ਕੇ ਜਿਹੜੇ ਆ ਇਸ ਨੂੰ ਪੁਸ਼ ਕਰ ਰਹੇ ਨੇ ਵੀ ਜਿਹੜੇ ਟਰੱਕਰਸ ਦੇ ਲਈ ਇਸ ਹਿਸਾਬ ਦੇ ਨਾਲ ਵਾਲਾਂ ਦੇ ਨਾਲ ਜਿਹੜੀ ਟੈਸਟਿੰਗ ਆ ਉਹ ਜਿਹੜੇ ਨਸ਼ਿਆਂ ਦੀ ਜਿਹੜੀ ਆ ਉਹ ਕੀਤੀ ਜਾਵੇ, ਡਰੱਗ ਟੈਸਟਿੰਗ ਜਿਹੜੀ ਆ ਉਹ ਕੀਤੀ ਜਾਵੇ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ। ਉਹ ਉਹਨਾਂ ਦਾ ਇਹੀ ਤਰਕ ਆ ਵੀ ਇਸ ਦੇ ਨਾਲ ਜਿਹੜੀ ਆ ਸੇਫਟੀ ਰੋਡਸ ਦੇ ਉੱਤੇ ਜਿਹੜੀ ਆ ਉਹ ਵਧੇਗੀ। ਇਹ ਕੋਈ ਲੁਕੀ ਛਿਪੀ ਜਿਹੜੀ ਹਰਜੋਤ ਸਿੰਘ ਦੀ ਗੱਲ ਨਹੀਂ ਹੈਗੀ ਵੀ ਜਦੋਂ ਯੂਰਿਨ ਐਨਾਲਿਸਿਸ ਹੁੰਦਾ ਆ ਕੋਈ ਮੰਨੇ ਚਾਹੇ ਨਾ ਮੰਨੇ ਵੀ ਉਸ ਦੇ ਵਿੱਚ ਕਈ ਤਰੀਕੇ ਦੀ ਜਿਹੜੀ ਹੇਰਾਫੇਰੀ ਜਿਹੜੀ ਹੋ ਜਾਂਦੀ ਆ। ਉਹ ਤਾਂ ਜਿਹਨੇ ਹੇਰਾਫੇਰੀ ਕਰਨੀ ਉਹਨੇ ਵਾਲਾਂ ਵਾਲੇ 'ਚ ਵੀ ਜਿਹੜੀ ਆ ਉਹ ਕਾਰੀ ਜਿਹੜੀ ਆ ਉਹ ਲੈਣੀ ਆ। ਪਰ ਇਹ ਆ ਵੀ ਵਾਲਾਂ ਦੇ ਨਾਲ ਫਿਰ ਤੁਹਾਡਾ DNA ਮੈਚ ਵੀ ਜਿਹੜਾ ਆ ਉਹ ਐਗਜ਼ੈਕਟਲੀ ਕੀਤਾ ਜਾ ਸਕਦਾ ਵੀ ਇਹ ਤੁਹਾਡਾ ਹੀ ਜਿਹੜਾ ਆ ਵਾਲ ਆ ਜਾਂ ਕਿਸੇ ਹੋਰ ਦੇ ਨੇ। ਸੋ ਕਾਫੀ ਕੁਛ ਜਿਹੜਾ ਆ ਉਹ ਇਸ ਟਰੱਕਿੰਗ ਇੰਡਸਟਰੀ ਦੇ ਵਿੱਚ ਇਸ ਨੂੰ ਲੈ ਕੇ ਵੀ ਜਿਹੜੇ ਚੇਂਜਿਸ ਆ ਉਹ
ਜੀ। ਸੋ ਬਿਲਕੁਲ ਇੱਕ ਵਾਰ ਸਾਡਾ ਸਮਾਂ ਵੀ ਹੋ ਗਿਆ ਤੇ ਜਿੰਨੇ ਵੀ ਟਰੱਕ ਡਰਾਈਵਰਸ ਆ ਪਲੀਜ਼ ਜਦੋਂ ਵੀ ਤੁਸੀਂ ਕੋਈ ਦਵਾਈ ਲੈਂਦੇ ਆ ਉਹ ਮੇਕ ਸ਼ੋਰ ਕਰੋ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਡਰੱਗ ਜਾਂ ਉਹਦੇ ਵਿੱਚ ਅਲਕੋਹਲ ਲੈਵਲ ਜਾਂ ਹੋਰ ਕਿੰਨਾ ਕੁ ਹੈਗਾ ਓਪੀਆਈਡ ਤਾਂ ਨਹੀਂ, ਜਾਂ ਤੁਸੀਂ ਕਿਤੇ ਪ੍ਰਸ਼ਾਦਾ ਜਾਂ ਕੋਈ ਹੋਰ ਲੰਗਰ ਪਾਣੀ ਜਾਂ ਹੋਰ ਵੀ ਛਕਦੇ ਉਹਦੇ ਵਿੱਚ ਤਾਂ ਨਹੀਂ ਕੁਛ ਕਿਸੇ ਨੇ ਪਾਤਾ, ਕਿਉਂਕਿ ਇਹ ਫਿਰ ਜਦੋਂ ਬਾਲਦਾ ਹੋਇਆ ਤੇ ਇਹ ਬਹੁਤ ਲੰਮਾ ਸਮਾਂ ਜਿਹੜਾ ਤੁਹਾਡੇ ਉਹਦੇ 'ਚ ਰਹਿੰਦਾ ਹੈਗਾ ਆ। ਸੋ ਬਿਲਕੁਲ ਜਿੱਥੇ ਵੀ ਤੁਸੀਂ ਕੋਈ ਫੂਡ ਖਾਣਾ ਹੈ ਜਾਂ ਕੁਛ ਹੈ ਉਹਨੂੰ ਬੜੇ ਧਿਆਨ ਨਾਲ ਦੇਖਣਾ ਚਾਹੀਦਾ, ਕਿਉਂਕਿ ਜਦੋਂ ਇੱਕ ਵਾਰੀ ਤੁਹਾਡਾ ਲਾਇਸੈਂਸ ਗਿਆ ਤੇ ਤੁਹਾਡਾ ਫਿਰ ਸਾਰਾ ਕੁਛ ਉਹ ਲਾਈਵਲੀਹੁੱਡ ਜਿਹੜਾ ਉਹ ਚਲੇ ਜਾਣਾ ਹੈਗਾ ਜੀ। ਸੋ ਜ਼ਰੂਰ ਸਾਰੇ ਜਾਣੇ ਆ ਵਿਸ਼ੇਸ਼ ਤੌਰ ਤੇ ਧਿਆਨ ਰੱਖੋ। ਬਾਕੀ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸ ਦਿੱਤਾ, ਰਾਸ਼ਟਰਪਤੀ ਟਰੰਪ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ 에ਅਰਫੋਰਸ 1 ਦਾ ਜਹਾਜ਼ ਆਲਰੇਡੀ ਉਤਰ ਚੁੱਕਾ ਆ। ਉਹ ਜਿਹੜੇ ਮੌਜੂਦਾ ਗਵਰਨਰ ਜੈਰੀ ਬਰਾਊਨ ਅਤੇ ਜਿਹੜੇ ਗਵਰਨਰ ਇਲੈਕਟ ਗੈਵਿਨ ਨਿਊਸਮ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਆ ਉੱਥੇ ਬਿਊਟ ਕਾਊਂਟੀ ਦੇ ਵਿੱਚ ਜਿਹੜੀਆਂ ਫਾਇਰ ਲੱਗੀਆਂ ਆ ਉਹਨਾਂ ਦਾ ਨਿਰੀਖਣ ਕਰਨ ਦੇ ਲਈ ਅਤੇ ਜਿਹੜੇ ਸਰਵਾਈਵਰਸ ਆ ਵਿਕਟਮਸ ਆ ਉਹਨਾਂ ਦੇ ਨਾਲ ਜਿਹੜੇ ਆ ਮਿਲਣ ਦੇ ਲਈ ਜਿਹੜੇ ਉੱਥੇ ਉਹ ਜਾਣਗੇ। ਸੋ ਅੱਜ ਦਾ ਸਮਾਂ ਜਿਹੜਾ ਆ ਉਹਨਾਂ ਨੇ ਬਹੁਤਾ ਕੈਲੀਫੋਰਨੀਆ ਦੇ ਵਿੱਚ ਬਤੀਤ ਜਿਹੜਾ ਕਰਨ ਦੇ ਪ੍ਰੋਗਰਾਮ ਉਹਨਾਂ ਦਾ ਹੈਗਾ ਆ। ਅਤੇ ਹਰਜੋਤ ਸਿੰਘ ਜੀ ਜਿਹੜਾ ਅਸੀਂ ਚਲੋ ਇਹੀ ਆਸ ਕਰਦੇ ਹਾਂ ਵੀ ਕੋਈ ਅਜਿਹਾ ਬਿਆਨ ਜਿਹੜਾ ਉੱਥੋਂ ਨਾ ਆਵੇ ਜਿਸ ਦੇ ਕਰਕੇ ਲੋਕ ਫਿਰ ਕਿਉਂਕਿ ਅਕਸਰ ਜਦੋਂ ਜਾਂਦੇ ਨੇ ਕਿਤੇ ਨਾ ਕਿਤੇ ਕੁਛ ਨਾ ਕੁਛ ਉਹ ਅਜਿਹਾ ਜਿਹਾ ਕਹਿ ਦਿੰਦੇ ਨੇ ਜਾਂ ਉਹਨਾਂ ਕੋਲ ਕਹਿ ਹੋ ਜਾਂਦਾ ਆ ਵੀ ਫਿਰ ਵਾਧੂ ਉਹ ਉਸ ਜਿਹੜੇ ਮੇਨ ਇਸ਼ੂ ਦੇ ਲਈ ਆਏ ਉਹ ਤੋਂ ਗੱਲ ਹਟ ਕੇ ਜਿਹੜੇ ਦੂਜੇ ਪਾਸੇ ਵੱਲ ਨੂੰ ਜਿਹੜੀ ਉਹ ਚਲੇ ਜਾਂਦੀ ਹੁੰਦੀ ਹੈ। ਬਿਲਕੁਲ। ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਇਹਦੇ ਬਾਰੇ ਜ਼ਰੂਰ ਸਾਨੂੰ ਕਾਲ ਕਰਕੇ ਦੱਸਿਆ ਕਰੋ। ਇੰਪਰੂਵਮੈਂਟ ਕਿਸ ਤਰ੍ਹਾਂ ਕਰ ਸਕਦੇ ਉਹਦੇ ਬਾਰੇ ਵੀ ਦੱਸਿਆ ਕਰੋ। ਵੱਧ ਤੋਂ ਵੱਧ ਜਿਹੜੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਜ਼ਰੂਰ ਦੱਸਿਆ ਕਰੋ। ਇਹ ਪ੍ਰੋਗਰਾਮ ਜਿਹੜਾ ਸਾਡਾ ਅਪਡੇਟ ਅਮਰੀਕਾ ਆ ਜ਼ਰੂਰ ਸੁਣਿਆ ਕਰਨ, ਕਿਉਂਕਿ ਜਿੱਥੇ ਆਪਾਂ ਰਹਿੰਦੇ ਹਾਂ ਆਪਾਂ ਇਹ ਜਿਹੜੀਆਂ ਖਬਰਾਂ ਸਾਨੂੰ ਅਫੈਕਟ ਕਰ ਰਹੀਆਂ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੀ। ਅਤੇ ਹੁਣ ਆਪਾਂ ਜਿਹੜੇ ਆ ਉਹ ਇਜਾਜ਼ਤ ਜਿਹੜੀ ਉਹ ਲੈਂਦੇ ਹਾਂ ਸਾਰੇ ਸਰੋਤਿਆਂ ਤੋਂ। ਅਤੇ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਜਿਹੜਾ ਮਰੀਨ 1 ਚੌਪਰ ਹੈਗਾ ਉਸ ਦੇ ਵਿੱਚ ਰਾਸ਼ਟਰਪਤੀ ਟਰੰਪ, ਜੈਰੀ ਬਰਾਊਨ ਅਤੇ ਗੈਵਿਨ ਨਿਊਸਮ ਸਾਰੇ ਜਾਣੇ ਮਿਲ ਕੇ ਜਿਹੜੇ ਆ ਉਸ ਪਾਸੇ ਵੱਲ ਨੂੰ ਜਿਹੜੇ ਆ ਉਹ ਵੱਧ ਰਹੇ ਨੇ ਹੁਣ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਹੁਣ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਅਤੇ ਫੰਟੈਨਾ ਦੇ ਵਿੱਚ 2 ਵੱਡੀਆਂ ਲੋਕੇਸ਼ਨਸ ਖੋਲ ਚੁੱਕੇ ਹਨ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ